ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ 31 ਜਨਵਰੀ ਜਿਹੜੀ ਅਖੀਰਲੀ ਤਰੀਕ ਆ ਇਸ ਸਾਲ ਹੈਲਥ ਇੰਸ਼ੋਰੈਂਸ ਨਾਲ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਪਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਲਈ ਹੈਲਥ ਇੰਸ਼ੋਰੈਂਸ ਲੈਣ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦਾ ਇਕਨੋਮਿਸਟ ਰਸਾਲੇ ਨੇ ਕੀਤੀ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ। ਦੇਖੋ, ਰੋਜ਼ਾਨਾ ਹੀ ਇਹ ਵਧਾਈ ਸੁਣਨ ਨੂੰ ਮਿਲ ਜਾਂਦੀ ਹੈ। ਇਕਨੋਮਿਸਟ ਵਾਲੇ ਵੀ ਮੈਨੂੰ ਲੱਗਦਾ ਕਿ ਇਕਨੋਮਿਕ ਚੰਗੀ ਤਰ੍ਹਾਂ ਹੀ ਪੜ੍ਹ ਕੇ ਆਏ ਇਹਨਾਂ ਦੀ। ਤਾਂ ਖੈਰ ਦੇਖੋ, ਉਹਨਾਂ ਨੇ ਜੋ ਅੱਜ ਮੁੱਖ ਪੰਨੇ ਤੇ ਇਨਟੋਲਰੈਂਟ ਇੰਡੀਆ ਲਿਖਿਆ, ਸਹਿਨਸ਼ੀਲ ਭਾਰਤ, ਔਰ ਉਹ ਸਾਰਾ ਕੁਛ ਬਿਆਨਾਤ ਕਰਦਾ ਕਿ ਜਿਸ ਤਰ੍ਹਾਂ ਕੰਡਿਆਲੀ ਤਾਰ ਹੈ ਘੁੰਮ ਕੇ ਜੇ ਆਉਂਦੀ ਹੈ ਤੇ ਵਿਚਾਲੇ ਐ ਕਮਲ ਫੁੱਲਿਆ, ਯਾਨੀ ਚਿੱਕੜ ਦੇ ਵਿੱਚ ਤੇ ਸੁਣਿਆ ਕਿ ਕਮਲ ਖਿੜਦਾ, ਕੰਡਿਆਲੀਆਂ ਤਾਰਾਂ 'ਚ ਵੜਿਆ ਫਿਰਦਾ ਕਮਲ, ਤਾਂ ਕਮਲ ਵੀ ਲੱਗਦਾ ਕਿ ਕਮਲਾ ਜਿਹਾ ਹੋ ਗਿਆ। ਕਮਲਾ ਜਿਹਾ ਹੋਇਆ ਕਿਤੇ ਕੁਮਲਾ ਨਾ ਜਾਵੇ, ਇਸ ਗੱਲ ਦੀ ਵੀ ਹੁਣ ਤੇ ਆਸ਼ੰਕਾ ਹੈ ਕਿਤੇ ਨਾ ਕਿਤੇ। ਤਾਂ ਖੈਰ ਬਹੁਤ ਵੱਡਾ ਝਟਕਾ ਹੈ ਨਰਿੰਦਰ ਮੋਦੀ ਸਰਕਾਰ ਵਾਸਤੇ, ਕਿਉਂਕਿ ਇਹ ਆਲੋਚਨਾ ਇਕੱਲੀ ਨਰਿੰਦਰ ਮੋਦੀ ਦੀ ਨਹੀਂ ਹੋ ਰਹੀ, ਨਰਿੰਦਰ ਮੋਦੀ ਦੀ ਸਰਕਾਰ ਦੀ ਹੋ ਰਹੀ ਆ। ਔਰ ਦੇਖੋ, ਇਹ ਜਿਹੜੇ ਰਸਾਲੇ ਆ, ਇਕਨੋਮਿਸਟ ਹੋ ਗਿਆ, ਟਾਈਮ ਹੋ ਗਿਆ, ਕਿਉਂਕਿ ਟਾਈਮ ਨੇ ਵੀ ਤੁਹਾਨੂੰ ਪਤਾ ਨਾ ਲਿਖਿਆ ਸੀਗਾ ਪਿੱਛੇ ਜੇ ਮੇਰੇ ਖਿਆਲ ਦੇ ਨਾਲ ਇੰਡੀਆ ਡਿਵਾਈਡਰ ਇਨ ਚੀਫ। ਹਾਂ, ਬਹੁਤ ਵੱਡੇ ਵੱਡੇ ਖਿਤਾਬ ਨੇ ਸਾਡੇ ਕੋਲ, ਸਾਡੇ ਪ੍ਰਧਾਨ ਮੰਤਰੀ ਕੋਲ। ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਗਲਤ ਪ੍ਰਭਾਵ ਛੱਡ ਰਹੀਆਂ ਸੰਸਾਰ ਦੇ ਵਿੱਚ। ਅੱਜ ਇੱਕ ਹੋਰ ਚੀਜ਼ ਵੀ ਵਾਪਰੀ ਆ ਇਸ ਲੇਖ ਦੇ ਵਿੱਚ, ਜੇ ਆਪਾਂ ਗੱਲ ਕਹੀਏ ਤਾਂ ਮੈਂ ਸੰਖੇਪ ਦੇ ਵਿੱਚ ਕਹਾਂ, ਸਾਰਾਂਸ਼ ਹੈ ਜਿਹੜਾ ਇਸ ਲੇਖ ਦਾ, ਕਿਉਂਕਿ ਲੰਮਾ ਚੌੜਾ ਲੇਖ ਆ। ਤਾਂ ਉਹਨਾਂ ਨੇ ਲੇਖ ਦੇ ਵਿੱਚ ਇਹ ਲਿਖਿਆ ਇਕਨੋਮਿਸਟ ਵਾਲਿਆਂ ਨੇ ਕਿ ਜਿਹੜੀਆਂ ਭਾਰਤ ਸਰਕਾਰ ਦੀਆਂ ਇਸ ਵੇਲੇ ਦੀਆਂ ਗਤੀਵਿਧੀਆਂ ਉਹ ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਵੱਡੀਆਂ ਢਾਹ ਲਾ ਰਹੀਆਂ ਨੇ। ਤਾਂ ਇਹ ਗੱਲਾਂ ਉਹਨਾਂ ਨੇ ਕਹੀਆਂ। ਇੱਥੋਂ ਤੱਕ ਕਿਹਾ ਕਿ ਜੋ ਮਹਾਤਮਾ ਗਾਂਧੀ ਦੇ ਸਿਧਾਂਤ ਸੀ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਔਰ ਇਹ ਜਿਸ ਤਰ੍ਹਾਂ ਇੱਕ ਵੰਡਬੰਦੀ ਕਰ ਰਹੇ ਆ, ਇੱਕ ਕਤਾਰਬੰਦੀ ਕਰ ਰਹੇ ਆ, ਉਹਦੇ ਵਿੱਚ ਇਹਨਾਂ ਦੇ ਕਾਡਰ ਨੂੰ ਜ਼ਰੂਰ ਊਰਜਾ ਮਿਲਦੀ ਹੈ, ਵੋਟਾਂ ਵੀ ਲਈ ਵੀ ਇਹ ਕਾਮਯਾਬ ਹੋ ਜਾਂਦੇ ਆ, ਪਰ ਦੇਸ਼ ਜਿਹੜਾ ਉਹ ਗਲਤ ਦਿਸ਼ਾ ਵੱਲ ਚੱਲ ਰਿਹਾ। ਇਹ ਸਾਰਾਂਸ਼ ਹੈ ਇਸ ਲੇਖ ਦਾ, ਜਿਹੜਾ ਮੈਂ ਤੁਹਾਨੂੰ ਦੱਸਿਆ, ਮਜ਼ਮੂਨ ਕਹਿ ਸਕਦੇ ਹਾਂ। ਤਾਂ ਅੱਜ ਇੱਕ ਹੋਰ ਵੀ ਘਟਨਾ ਵਾਪਰਦੀ ਹੈ ਡਾਵੋਸ ਦੇ ਵਿੱਚ। ਤੁਹਾਨੂੰ ਪਤਾ ਹੀ ਹੈ, ਇਕਨੋਮਿਕ ਫੋਰਮ ਦਾ ਇੱਕ ਬਹੁਤ ਵੱਡਾ ਸੰਮੇਲਨ ਹੁੰਦਾ ਹਰੇਕ ਸਾਲ। ਤਾਂ ਉਸ ਫੋਰਮ ਦੇ ਵਿੱਚ ਵੀ ਅੱਜ ਬਹੁਤ ਕਰਾਰਾ, ਮੈਂ ਕਹੂੰਗਾ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਦੇ ਅਕਸ ਤੇ ਵਾਰ ਹੋਇਆ। ਉਹ ਵਾਰ ਕੀ ਹੋਇਆ ਕਿ ਜੋ ਅਰਬਪਤੀ ਸਮਾਜ ਸੇਵੀ ਹੈ ਜਾਰਜ ਸੋਰੇਸ, ਤੁਸੀਂ ਇਸ ਨਾਮ ਤੋਂ ਚੰਗੀ ਤਰ੍ਹਾਂ ਵਾਕਫ ਹੋਵੋਗੇ, ਅਮਰੀਕਾ ਵਾਲੇ, ਤਾਂ ਉਹਨਾਂ ਨੇ ਵੀ ਕਰੜੀ ਆਲੋਚਨਾ ਕੀਤੀ ਆ, ਬਹੁਤ ਕਰੜੀ ਆਲੋਚਨਾ ਕੀਤੀ ਹੈ ਨਰਿੰਦਰ ਮੋਦੀ ਹੋਰਾਂ ਦੀ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ, ਤੇ ਉਹਨਾਂ ਨੇ ਵੈਸੇ ਟਰੰਪ ਨੂੰ ਵੀ ਕਿਹਾ ਕਿ ਧੋਖੇਬਾਜ਼ ਹੈ। ਵੈਸੇ ਮੈਂ ਸਮਝਦਾ ਕਿ ਬੜੀ ਦੀਦਾ ਦਲੇਰੀ ਵਾਲੀ ਗੱਲ ਆ। ਉਸ ਤਰ੍ਹਾਂ ਇਹੀ ਫਰਕ ਆ US ਤੇ ਇੰਡੀਆ 'ਚ। ਜੇ ਕਿਤੇ ਸਾਡੇ ਕਿਸੇ ਇਹੋ ਜਿਹੇ ਇਨਵੈਸਟਰ ਨੇ, ਸਮਾਜ ਸੇਵੀ ਨੇ ਇਹ ਗੱਲ ਕਿਤੇ ਕਹੀ ਹੁੰਦੀ ਤੇ ਹਵਾਈ ਅੱਡੇ ਤੋਂ ਉਤਰਦੇ ਹੀ ਚੁੱਕ ਲੈਣਾ ਸੀ ਉਹਨਾਂ ਨੇ। ਕਿਹਾ ਜਾ ਪਹਿਲੀ ਗੱਲ ਹੈ ਕਿ ਉਹਦੇ ਆਉਣ ਤੱਕ CBI, ED, ਇਨਕਮ ਟੈਕਸ, ਪਤਾ ਨਹੀਂ ਕਿਆ ਕਿੰਨਾ ਕੁਛ ਉਹਨਾਂ ਨੇ ਛਾਣ ਦੇਣਾ ਸੀਗਾ। ਖੈਰ, ਤਾਂ ਇਹ ਅੱਜ ਪੂਰੀ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਸੁਰਖੀਆਂ ਨੇ। ਇਹ ਕੋਈ ਛੋਟੀ ਮੋਟੀ ਪ੍ਰਾਪਤੀ ਨਹੀਂ ਹੈ ਨਰਿੰਦਰ ਮੋਦੀ ਸਰਕਾਰ ਦੀ। ਤਾਂ ਬਹਰਹਾਲ ਦੇਖੋ, ਗੱਲ ਇਹ ਆ ਕਿ ਇਕੱਲਾ ਇਹ ਨਹੀਂ ਹੁੰਦਾ ਕਿ ਤੁਹਾਡੀ ਬਦਨਾਮੀ ਹੋ ਗਈ ਜਾਂ ਤੁਸੀਂ ਉਹਨੂੰ ਕਾਊਂਟਰ ਕਰ ਦਿੱਤਾ ਕਿ ਹਾਂ ਭਾਈ ਠੀਕ ਆ ਕਿ ਤੁਸੀਂ ਤੇ ਸਾਡੇ ਹੱਥ ਧੋ ਕੇ ਮਗਰ ਪੈ ਗਏ ਜੇ, ਇਹ ਹੈ ਉਹ ਹੈ ਜੋ। ਐਸਾ ਨਹੀਂ ਹੈ, ਐਸਾ ਨਹੀਂ ਹੈ। ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਵੱਡੀਆਂ ਖਬਰਾਂ, ਵੱਡੇ ਅਖਬਾਰ, ਔਰ ਕਿਹਦਾ ਨਾਂ ਲਈਏ, ਤੇ ਵਾਲ ਸਟਰੀਟ ਜਰਨਲ ਵਰਗੇ ਵੀ ਪਿੱਛੇ ਤੁਰੇ ਫਿਰਦੇ ਆ, ਤਾਂ
ਇਹ ਜਿਹੜੀਆਂ ਖਬਰਾਂ ਇਸ ਤਰ੍ਹਾਂ ਇੰਟਰਨੈਸ਼ਨਲ ਮੀਡੀਆ ਜਗਤ ਦੇ ਵਿੱਚ ਜਦੋਂ ਛਪਦੀਆਂ ਨੇ, ਜਦੋਂ ਚਰਚਿਤ ਹੁੰਦੀਆਂ ਨੇ, ਤਾਂ ਉਸ ਵੇਲੇ ਜੋ ਅੱਜ ਤੁਹਾਨੂੰ ਪਤਾ ਹੀ ਆ ਕਿ ਇੱਕ ਬਹੁਤ ਵੱਡਾ ਹਰੇਕ ਦੇਸ਼ ਦਾ ਫੰਡਾ ਹੁੰਦਾ, ਹਰੇਕ ਦੇਸ਼ ਦੀ ਚਾਹਨਾ ਕਿ ਸਾਡੇ ਦੇਸ਼ ਦੇ ਵਿੱਚ ਵੱਧ ਤੋਂ ਵੱਧ ਬਾਹਰਲਾ ਨਿਵੇਸ਼ ਆਵੇ, ਤਾਂ ਉਹਨਾਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਇੱਥੇ ਭਗਤ ਭਾਵੇਂ ਜੋ ਮਰਜ਼ੀ ਕਹੀ ਜਾਣ, ਵੈਸੇ ਨਾ ਚਲੋ ਕਾਹਨੂੰ ਕਿਸੇ ਦਾ ਲੈਣਾ, ਚਾਹੇ ਮੋਦੀ ਸਪੋਰਟਰ ਹੀ ਕਹਿ ਲਈਏ ਆਪਾਂ, ਤਾਂ ਚਾਹੇ ਮੋਦੀ ਸਪੋਰਟਰ ਜੋ ਮਰਜ਼ੀ ਕਹਿ ਲੈਣ, ਪਰ ਇਹਨਾਂ ਚੀਜ਼ਾਂ ਦਾ ਦੇਸ਼ ਤੇ ਹੀ ਬੁਰਾ ਪ੍ਰਭਾਵ ਪੈਂਦਾ। ਤਾਂ ਦੇਖੋ ਇੱਕ ਉਦਾਹਰਨ ਹੋਰ ਦੇ ਕੇ ਮੈਂ ਗੱਲ ਖਤਮ ਕਰ ਦਿੰਦਾ ਕਿ ਚੱਲ ਕਿੱਧਰ ਨੂੰ ਰਹੇ ਨੇ ਕਿ ਤੁਸੀਂ ਫੈਸਲੇ ਵੀ ਗਲਤ ਲੈ ਰਹੇ ਹੋ, ਔਰ ਉਹਨਾਂ ਫੈਸਲਿਆਂ ਨੂੰ ਤੁਸੀਂ ਸਹੀ ਸਾਬਤ ਕਰਨ ਵਾਸਤੇ ਇੰਨੀਆਂ ਗਲਤ ਗੱਲਾਂ ਕਰਦੇ ਹੋ ਕਿ ਪੁੱਛੋ ਨਾ। ਅੱਜ ਇਹਨਾਂ ਦਾ ਕੈਲਾਸ਼ ਵਿਜੇ ਵਰਗੀਆ, ਤੁਸੀਂ ਸੁਣਿਆ ਹੋਣਾ, ਉਹ ਕੌਮੀ ਪੱਧਰ ਦਾ ਜਨਰਲ ਸੈਕਟਰੀ ਹੈ ਇਹਨਾਂ ਦਾ, ਉਹਦਾ ਮੁੰਡਾ ਵੀ ਬੱਲਾ ਬੁੱਲਾ ਵਾਹਵਾ ਕਮਾ ਲੈਂਦਾ। ਤੁਹਾਨੂੰ ਯਾਦ ਹੋਣਾ ਇੱਕ ਅਫਸਰ ਦੀ ਨੇ ਚੰਗੀ ਕੰਡ ਕੁੱਟੀ ਸੀ ਇੱਕ ਵੇਲੇ, ਤਾਂ ਉਹ ਵਿਜੇ ਵਰਗੀ ਬੋਲਦਾ, ਕਹਿੰਦਾ ਕਿ ਮੇਰੇ ਘਰ ਦੇ ਵਿੱਚ ਮਜ਼ਦੂਰ ਲੱਗੇ ਸੀਗੇ, ਮੈਂ ਜਦੋਂ ਉਹਨਾਂ ਨੂੰ ਨੇੜਿਓਂ ਵੇਖਿਆ, ਠੇਕੇਦਾਰ ਨੂੰ ਮੈਂ ਕਿਹਾ ਕਿ ਇਹ ਪੋਹਾ ਕਾਹਤੋਂ ਖਾਈ ਜਾਂਦੇ, ਪੋਹਾ ਕਾਹਤੋਂ ਖਾਂਦੇ ਆ, ਰੋਟੀ ਕਿਉਂ ਨਹੀਂ ਖਾਂਦੇ? ਤੇ ਕਹਿੰਦਾ ਇਹ ਤਾਂ ਖਾਂਦੇ ਹੀ ਪੋਹਾ ਹੈ ਜੀ। ਕਹਿੰਦਾ ਮੈਂ ਉਹਨਾਂ ਦੇ ਪੋਹਾ ਖਾਣ ਦੇ ਸਟਾਈਲ ਤੋਂ ਬੁੱਝ ਗਿਆ ਕਿ ਇਹ ਘੁਸਪੈਠੀ ਹੈ। ਕੀ ਕਹੋਗੇ ਤੁਸੀਂ? ਕੋਈ ਲੀੜਿਆਂ ਤੋਂ ਪਛਾਣਦੇ ਆ ਘੁਸਪੈਠੀਆ, ਕੋਈ ਬਰਗਰ ਖਾਣ ਤੋਂ ਪਛਾਣਦੇ ਆ, ਕੋਈ ਪੋਹਾ ਖਾਣ ਤੋਂ ਪਛਾਣਦੇ ਆ। ਹੁਣ ਕੋਈ ਇਹ ਨਾ ਕਹਿ ਦੇਵੇ ਉੱਠ ਕੇ ਕਿ ਮੈਂ ਕੱਲ ਵੇਖਿਆ ਫਲਾਣੇ ਦੀ ਘਰ ਦੀ ਪੀਜ਼ਾ ਲਈ ਆਉਂਦੀ ਸੀ ਤੇ ਉਹ ਤੇ ਮੈਨੂੰ ਅਮਰੀਕਨ ਲੱਗਦੀ ਹੈ। ਐਸੀਆਂ ਇਹਨਾਂ ਦੀਆਂ ਹਰਕਤਾਂ ਨੇ। ਸੋ ਕਹਿ ਸਕਦੇ ਹੋ ਜਿਵੇਂ ਸਾਡੇ ਬਜ਼ੁਰਗਾਂ ਦੀ ਕਹਾਵਤ ਸੀ ਨਾ, ਜਦ ਦੇ ਜੰਮੇ ਸੂਰਜ ਭਾਣ ਚੁੱਲ੍ਹੇ ਅੱਗ ਨਾ ਮੰਜੇ ਵਾਣ। ਹਾਲ ਸਾਡੇ ਉਹ ਹੋਏ ਪਏ ਆ। ਅਸੀਂ ਵਿਸ਼ਵ ਗੁਰੂ ਬਣ ਜਾ ਰਹੇ ਹਾਂ, ਤੇ ਉਸਤਾਦ ਤਾਂ ਬਣ ਗਏ ਆ ਤਕਰੀਬਨ ਮੇਰੇ ਖਿਆਲ ਦੇ ਨਾਲ। ਵਿਸ਼ਵ ਗੁਰੂ ਜਦੋਂ ਬਣਾਂਗੇ, ਵੈਸੇ ਤਾਂ ਕਿਹਾ ਜਾਂਦਾ ਕਿ ਵਿਸ਼ਵ ਗੁਰੂ ਆ, ਪਰ ਮੈਨੂੰ ਲੱਗਦਾ ਕਿ ਅਜੇ ਟਾਈਮ ਲੱਗੇਗਾ, ਉਦੋਂ ਤੱਕ ਤੇ ਪਤਾ ਨਹੀਂ ਕੀ ਕੁਛ ਹੋ ਜਾਣਾ ਜੀ। ਇੱਦਾਂ ਦੀਆਂ ਮਿੰਟੋ ਜੀ ਖਬਰਾਂ ਸੁਣ ਕੇ ਇਤਿਹਾਸ ਦੇ ਵੱਲ ਬੰਦਾ ਦੇਖਦਾ ਤੇ ਕਹਿੰਦਾ ਨਾਜ਼ੀਆਂ ਦੇ ਰਾਹ ਦੇ ਉੱਤੇ ਤੁਰੇ ਹੋਏ ਲੱਗਦੇ ਨੇ, ਵੀ ਪਤਾ ਨਹੀਂ ਇਹਨਾਂ ਦੇ ਪੱਲੇ ਕੀ, ਦਿਮਾਗ ਦੇ ਵਿੱਚ ਕੀ ਕੁਛ ਚੱਲ ਰਿਹਾ। ਜ਼ਾਹਿਲਾਨਾ ਸੋਚਿਆ, ਜ਼ਾਹਿਲਾਨੀ ਸੋਚ। ਆਹ ਗੱਲ ਜੇ ਕਿਸੇ ਅੰਗਰੇਜ਼ ਨੂੰ ਤੁਸੀਂ ਇੱਥੇ ਅੰਗਰੇਜ਼ੀ ਚ ਸੁਣਾਓ ਕਿ ਸਾਡੇ ਜਿਹੜੇ ਉੱਥੇ ਰਾਜ ਕਰਤਾ ਹੈ ਤੇ ਉਹਨਾਂ ਦਾ ਲੀਡਰਸ਼ਿਪ ਦਾ ਮੋਹਰੀ ਬੰਦਾ ਹਾਂ ਗੱਲ ਕਹਿੰਦਾ, ਮੇਰੇ ਖਿਆਲ ਦੇ ਨਾਲ ਹਾਸਾ ਕੇ ਉਹਨੇ ਦੋਹਰਾ ਹੋ ਜਾਣਾ ਕਿ ਇਹੋ ਜਿਹੇ ਬੰਦੇ ਤੁਹਾਨੂੰ ਲੀਡ ਕਰ ਰਹੇ ਨੇ ਅੱਜ ਦੇ ਜ਼ਮਾਨੇ ਚ। ਸਾਨੂੰ ਜ਼ਰੂਰਤ ਸੀਗੀ ਕਿ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਇੰਟੈਲੈਕਚੁਅਲ ਲੋਕ ਜਿਹੜੇ ਆ ਉਹ ਲੀਡ ਕਰਦੇ, ਸਾਨੂੰ ਉਹ ਲੋਕ ਲੀਡ ਕਰਦੇ ਜਿਹੜੇ ਵਧੀਆ ਪਾਲਿਸੀ ਮੇਕਰ ਨੇ। ਤੇ ਲੀਡ ਕੌਣ ਕਰ ਰਹੇ ਆ? ਜਿਨ੍ਹਾਂ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਹੀ ਹੈ ਨਹੀਂ ਗਾ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ, ਕਹਿੰਦੇ CAA ਦੇ ਵਿਰੋਧ ਦੇ ਵਿੱਚ ਭਾਜਪਾ ਦੇ 80 ਮੁਸਲਿਮ ਨੇਤਾਵਾਂ ਨੇ ਛੱਡੀ ਮੁੱਢਲੀ ਮੈਂਬਰਸ਼ਿਪ। ਹਾਂਜੀ, ਇਹ ਗੱਲ ਜਿਹੜੀ ਆ ਜਾਂ ਕਹਿ ਲਓ ਕਿ ਘਟਨਾ ਜਿਹੜੀ ਉਹ ਮੱਧ ਪ੍ਰਦੇਸ਼ ਨਾਲ ਜੁੜੀ ਹੈ, ਜਿੱਥੋਂ ਕੈਲਾਸ਼ ਵਿਜੇ ਵਰਗੀਆ ਆਉਂਦਾ। ਹਾਲਾਂਕਿ ਇਸ ਖਬਰ ਬਾਰੇ ਤਫਸੀਲ ਜਿਹੜੀ ਹੈ ਸਵੇਰੇ ਜ਼ਿਆਦਾ ਆਪਾਂ ਨੂੰ ਮਿਲੂਗੀ। ਤਾਂ ਕੈਲਾਸ਼ ਵਿਜੇ ਵਰਗੀਏ ਦੇ ਕਈ ਕਰੀਬੀ ਮੰਨੇ ਜਾਂਦੇ ਆ ਇਹਨਾਂ ਚੋਂ, ਜਿਹੜੀ ਇਹ 80 ਲੋਕਾਂ ਦੀ ਫਹਿਰਿਸਤ ਹੈ, ਇਹਦੇ ਵਿੱਚ ਕੁਛ ਕੈਲਾਸ਼ ਵਿਜੇ ਵਰਗੀਏ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ। ਤਾਂ ਇਹਦਾ ਮਤਲਬ ਇਹ ਕਿ ਇੱਕ ਬਹੁਤ ਵੱਡਾ ਝਟਕਾ ਆ, ਕਿਉਂਕਿ ਕੁਰੈਸ਼ੀ ਫਰਸ਼ੀਵਾਲਾ ਜਿਹੜੇ ਆ ਉਹਨਾਂ ਨੇ ਨਿਊਜ਼ ਏਜੰਸੀ ਨੂੰ ਇੱਕ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਆਖਿਆ ਕਿ ਅਸੀਂ 80 ਮੁਸਲਿਮ ਨੇਤਾ ਜਿਹੜੇ ਉਹ ਭਾਜਪਾ ਦੇ ਨਵ ਨਿਯੁਕਤ ਜਿਹੜੇ ਰਾਸ਼ਟਰੀ ਪ੍ਰਧਾਨ ਹੈ JP ਨੱਡਾ, ਉਹਨਾਂ ਨੂੰ ਕੱਲ ਯਾਨੀ ਮਤਲਬ ਕਿ ਵੀਰਵਾਰ ਕੱਲ ਚਿੱਠੀ ਭੇਜ ਕੇ ਆਪਣੀ ਮੁੱਢਲੀ ਮੈਂਬਰਸ਼ਿਪ ਛੱਡਣ ਦੀ ਸੂਚਨਾ ਦੇ ਚੁੱਕੇ ਹਾਂ। ਯਾਨੀ ਪੁਸ਼ਟੀ ਹੋ ਰਹੀ ਹੈ ਇੱਕ ਏਜੰਸੀ ਵੱਲੋਂ ਇਸ ਖਬਰ ਦੀ ਕਿ ਉਹਨਾਂ ਨੇ ਖੁਦ ਮੰਨਿਆ ਉਹਨਾਂ ਦੇ ਕੋਲ ਕਿ ਭਾਈ ਇਹਨਾਂ ਦੇ ਵੱਡੇ ਜਿਹੜੇ ਨੇਤਾ ਕੁਰੈਸ਼ੀ ਫਰਸ਼ੀਵਾਲਾ, ਕਿਉਂਕਿ ਤੁਹਾਨੂੰ ਪਤਾ ਘੱਟ ਗਿਣਤੀ ਦੇ ਕੁਛ ਬੰਦੇ ਇਹਨਾਂ ਨੇ ਨਾਲ ਜੋੜੇ ਹੋਏ ਜਿੱਦਾਂ ਰਾਸ਼ਟਰੀ ਸਿੱਖ ਸੰਗਤ ਹੈ ਜੀ, ਤਾਂ ਉਹ ਫਿਰ ਇੱਕ ਹੁੰਦਾ ਇਹਨਾਂ ਨੂੰ ਵਿਖਾਵਾ ਕਰਨ ਦਾ ਇੱਕ ਬਹਾਨਾ ਹੁੰਦਾ ਇਹਨਾਂ ਕੋਲ ਕਿ ਸਾਡੇ ਨਾਲ ਨੇ ਇਹ ਕਮਿਊਨਿਟੀਜ਼ ਵੀ ਸਾਡੇ ਨਾਲ ਨੇ। ਤਾਂ ਹੁਣ ਉਹ ਬਹੁਤ ਵੱਡਾ ਝਟਕਾ, ਔਰ ਉਹਨਾਂ ਦਾ ਜਿਹੜਾ ਤਰਕ ਹੈ ਇਸ ਪਿੱਛੇ ਜੋ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹੀ ਆ, ਉਹਨਾਂ ਨੇ ਵਿਦਿਆ ਲੈ ਲਈ ਹੈ ਇਹਨਾਂ ਤੋਂ, ਤਾਂ ਉਹ ਵਧਾਈ ਜੀ ਪਿੱਛੇ ਇੱਕ ਤਰਕ ਦਿੰਦੇ ਆ। ਉਹ ਕਹਿੰਦੇ ਆ ਕਿ ਲੋਕ ਸਾਨੂੰ ਕੋਸਦੇ ਆ, ਮਤਲਬ ਕਿ ਜਦੋਂ ਅਸੀਂ ਆਯੋਜਨਾ ਵਿੱਚ ਜਾਂਦੇ, ਸਾਡੇ ਭਾਈਚਾਰੇ ਦੇ ਲੋਕ ਜਦੋਂ ਉਹਨਾਂ ਆਯੋਜਨਾ 'ਚ ਸਾਨੂੰ ਮਿਲਦੇ ਆ, ਉਹ ਸਾਨੂੰ ਕੋਸਦੇ ਆ, ਲਾਹਨਤਾਂ ਪਾਉਂਦੇ ਆ ਕਿ ਤੁਸੀਂ ਹਾਲੇ ਵੀ ਚੁੱਪ ਬੈਠੋਗੇ ਤੇ ਬੈਠੋਗੇ ਵੀ ਇਹਨਾਂ ਦੇ ਵਿੱਚ, ਤੇ ਅਸੀਂ ਕੀ ਕਰੀਏ? ਸਾਡੇ ਕੋਲ ਕੋਈ ਚਾਰਾ ਨਹੀਂ, ਕਿਉਂਕਿ ਇਹ ਕਾਨੂੰਨ ਹੈ ਜਿਹੜਾ ਭਾਰਤੀ ਸੰਵਿਧਾਨ ਦੀ ਧਾਰਾ 14 ਦੀ ਕਿਤੇ ਨਾ ਕਿਤੇ ਉਲੰਘਣਬਾਜ਼ੀ ਹੈ।
ਤਾਂ ਕਹਿਣ ਦਾ ਮਤਲਬ ਇਹ ਹੋ ਕਿ ਇਹਨਾਂ ਦੇ ਲੀਡਰ ਜਿਹੜੇ ਆ ਉਹ ਇਸ ਗੱਲ ਤੋਂ ਚਿੰਤਤ ਨੇ ਕਿ ਉਹਨਾਂ ਦੇ ਭਾਈਚਾਰੇ ਦੇ ਲੋਕ ਲਾਹਨਤਾਂ ਪਾਉਂਦੇ, ਫਿਟਕਾਰਾਂ ਪਾਉਂਦੇ, ਕਿਉਂਕਿ ਲੀਡਰੀ ਤੇ ਤੁਹਾਨੂੰ ਪਤਾ ਭਾਈਚਾਰੇ ਨਾਲ ਹੀ ਹੈ ਨਾ। ਜੇ ਤੁਹਾਡੇ ਨਾਲ ਵੋਟ ਨਹੀਂ ਹੈ ਤੇ ਬਹੁਤਾ ਚਿਰ ਫਿਰ ਤੁਹਾਡੇ ਨਾਲ ਪਾਰਟੀ ਵੀ ਨਹੀਂ ਕੋਈ ਖੜਦੀ। ਤਾਂ ਸਭ ਨੂੰ ਮਤਲਬ ਨਾਲ ਹੀ ਅੱਜ ਕੱਲ੍ਹ ਹੈਗਾ, ਸਭ ਨੂੰ ਆਪੋ ਆਪਣੀ ਪਈ, ਭਰਾਵੋ ਸਭ ਨੂੰ ਆਪੋ ਆਪਣੀ ਪਈ। ਤਾਂ ਬਹਰਹਾਲ ਇਹ ਹੈ, ਹਕੀਕਤ ਹੈ ਕਿ ਇਸ ਮਾਮਲੇ ਦੇ ਵਿੱਚ ਪਾਰਟੀ ਦੇ ਅੰਦਰ ਹੈ ਕੁਛ ਇੱਕ ਛੋਟਾ ਮੋਟਾ ਕਿਤੇ ਨਾ ਕਿਤੇ ਗੜਬੜ ਝਾਲਾ ਹੈ। ਜੇ ਤੁਸੀਂ ਇੱਥੇ ਪੰਜਾਬ ਦੇ ਵਿੱਚ ਵੇਖੋਗੇ, ਥੋੜੇ ਦਿਨ ਪਹਿਲਾਂ ਇੱਥੇ ਇੱਕ ਘਟਨਾ ਵਾਪਰਦੀ ਆ। ਇੱਕ ਬੀਬੀ ਨੇ ਬਕਾਇਦਾ ਪੁਲਿਸ ਕੰਪਲੇਂਟ ਕੀਤੀ ਜਿਹੜੀ ਕਿ ਮੁਸਲਿਮ ਭਾਈਚਾਰੇ ਨਾਲ ਤਾਲੁਕ ਰੱਖਦੀ ਸੀਗੀ, ਤੇ ਜਲੰਧਰ ਜ਼ਿਲ੍ਹੇ ਦੀ ਸ਼ਾਇਦ ਘਟਨਾ ਹੈ। ਉਹ ਬੀਬੀ ਖੁਦ ਜਾਂਦੀ ਹੈ ਥਾਣੇ ਦੇ ਵਿੱਚ, ਉਹ ਕਹਿੰਦੀ ਮੈਂ ਭਾਰਤੀ ਜਨਤਾ ਪਾਰਟੀ ਦੀ ਤਨੋ ਮਨੋ ਸੇਵਾ ਕਰਦੀ ਹਾਂ, ਮਤਲਬ ਕਿ ਕਾਰਕੁਨ ਹਾਂ ਮੈਂ, ਔਰ ਮੇਰੇ ਹੀ ਲੀਡਰ ਨੇ ਮੈਨੂੰ ਗਾਲਾਂ ਕੱਢੀਆਂ। ਉਸ ਵੇਲੇ ਗਾਲਾਂ ਕੱਢੀਆਂ ਜਦ ਮੈਂ ਸੀਏ ਦਾ ਵਿਰੋਧ ਕਰਨਾ ਚਾਹਿਆ ਕਿ ਸਾਨੂੰ ਇਹਦੇ ਨਾਲ ਨਹੀਂ ਖੜਨਾ ਚਾਹੀਦਾ। ਤਾਂ ਘੱਟੋ ਘੱਟ ਸਾਨੂੰ ਇੰਨੀ ਕੋਈ ਲਿਬਰਟੀ ਦੇ ਦਿਓ ਕਿ ਅਸੀਂ ਜਿਹੜੇ ਮੁਸਲਿਮ ਭਾਈਚਾਰੇ ਦੇ ਆ, ਅਸੀਂ ਇਹਦੇ ਸਮਰਥਨ 'ਚ ਨਾ ਖਲੋਈਏ, ਘੱਟੋ ਘੱਟ ਅਸੀਂ ਆਪਣੇ ਲੋਕਾਂ 'ਚ ਬਹਿਣ ਜੋਗੇ ਹੋ ਜਾਈਏ। ਤਾਂ ਉਸ ਬੀਬੀ ਨੇ ਬਕਾਇਦਾ ਪੁਲਿਸ ਕੰਪਲੇਂਟ ਕੀਤੀ ਕਿ ਉਹਨੇ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਤੇ ਵਿੱਚ ਬਾਜ਼ਾਰ ਦੇ ਕੱਢੀਆਂ ਗਾਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਵੱਲੋਂ। ਤਾਂ ਖੈਰ ਇਹ ਜੋ ਕੁਛ ਚੱਲਦਾ ਪਿਆ ਇਹਦੇ ਵਿੱਚ ਥੋੜਾ ਜਿਹਾ ਹੈ ਗੜਬੜ ਚੱਲਾ ਪਾਰਟੀ ਦੇ ਅੰਦਰ। ਹਾਲਾਂਕਿ ਤੁਹਾਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਜਾਂ RSS ਉਹਦੀ ਇੱਕ ਮੁਹਾਰਤ ਆ ਕਿ ਉਹ ਆਪਣੀਆਂ ਵਿਚਲੀਆਂ ਗੱਲਾਂ ਜਾਂ ਵਿਚਲੀ ਹਲਚਲ ਜਿਹੜੀ ਆ ਬਹੁਤੀ ਪਬਲਿਕ 'ਚ ਨਹੀਂ ਆਉਣ ਦਿੰਦੀ, ਨਾ ਮੀਡੀਆ 'ਚ ਆਉਂਦੀ ਹੈ ਬਹੁਤੀ, ਨਾ ਪਬਲਿਕ ਡੋਮੇਨ 'ਚ ਆਉਂਦੀ ਆ ਉਹ ਹਲਚਲ। ਪਰ ਫਿਰ ਵੀ ਰਹਿ ਕੇ ਗੱਲ ਆਉਂਦੀ ਹੈ ਸਾਹਮਣੇ, ਕਿਉਂਕਿ ਇਸ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੇ ਜਿਹੜੇ ਪੋਤਰੇ ਆ ਤੇ ਬੰਗਾਲ ਦੇ ਵਿੱਚ ਬਹੁਤ ਵੱਡੇ ਅਹੁਦੇਦਾਰ ਹੈ ਸਟੇਟ ਪੱਧਰ ਦੇ, ਉਹਨਾਂ ਨੇ ਵੀ ਆਲੋਚਨਾ ਕੀਤੀ ਹੈ ਪਾਰਟੀ ਦੇ ਇਸ ਕਾਨੂੰਨ ਦੀ। ਤਾਂ ਬਹਰਹਾਲ ਜੋ ਮਰਜ਼ੀ ਆ, ਇਹ ਲੀਡਰ ਤੇ ਹੁਣ ਚਲੇ ਗਏ ਆ, ਕਦੋਂ ਮੁੜਦੇ ਪਤਾ ਨਹੀਂ। ਵੈਸੇ ਕਿਸੇ ਨੇ ਕਿਹਾ ਨਾ ਕਿ ਆਪਕੇ ਹਮ ਵਿਛੜੇ तो शायद कभी ख्वाबों में मिले, जिस तरह सूखे हुए फूल किताबों में मिले। ਤਾਂ ਫੁੱਲ ਸੁੱਕ ਕੇ ਮਿਲਦੇ ਆ ਜਾਂ ਗਿੱਲੇ ਗਿੱਲੇ ਮਿਲ ਜਾਣਗੇ ਆ ਕਿ ਕੋਈ ਪਤਾ ਨਹੀਂ। ਰਾਜਨੀਤੀ 'ਚ ਹਰੇਕ ਸੰਭਾਵਨਾ ਜਿਹੜੀ ਪ੍ਰਬਲ ਰਹਿੰਦੀ ਆ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਤੜਕੇ 4 ਵਜੇ ਜਾ ਕੇ ਪੁਲਿਸ ਮੰਗ ਰਹੀ ਆ ਲੋਕਾਂ ਤੋਂ ਹੁਣ ਕਾਗਜ਼ਤ। ਦੇਖੋ ਇਹ ਘਟਨਾ ਜਿਹੜੀ ਹੈ ਨਾ ਗੁੜਗਾਮ ਦੀ ਆ, ਜਿਹੜੀ ਰਿਪੋਰਟ ਹੋਈ ਆ ਨਵਭਾਰਤ ਟਾਈਮਸ ਦੇ ਵਿੱਚ ਅੱਜ ਵੱਡੀ ਖਬਰ ਲੱਗੀ, ਜੋ ਟਾਈਮਸ ਆਫ ਇੰਡੀਆ ਦਾ ਹੀ ਪਾਰਟ ਹੈ। ਤਾਂ ਉਹਨਾਂ ਨੇ ਜੋ ਰਿਪੋਰਟਿੰਗ ਕੀਤੀ ਹੈਰਾਨ ਕਰਦੀ ਆ ਕਿ ਗੁੜਗਾਉਂ ਦੇ ਵਿੱਚ ਜਾ ਕੇ ਚੈਕਿੰਗ ਹੁੰਦੀ ਆ, ਤੜਕੇ 4 ਵਜੇ ਜਾਂਦੀ ਆ ਪੁਲਿਸ, ਬਹੁਤ ਸਾਰੇ ਲੋਕਾਂ ਨੂੰ ਠਾਲਿਆ ਜਾਂਦਾ। ਜਦੋਂ ਕਾਗਜ਼ਾਤ ਮੰਗੇ ਜਾਂਦੇ ਅੱਧਿਆਂ ਨੂੰ ਤੇ ਬੁਖਾਰ ਚੜ ਜਾਂਦਾ, ਤਾਪ ਚੜ ਜਾਂਦਾ ਕਿ ਕਿਤੇ NRC ਰਾਤੋਂ ਰਾਤ ਤੇ ਨਹੀਂ ਲਾਗੂ ਕਰਤੀ ਜਿਵੇਂ ਨੋਟਬੰਦੀ। ਤੁਹਾਨੂੰ ਪਤਾ ਕਈਆਂ ਨੂੰ ਸਵੇਰੇ ਉੱਠਿਆ ਪਤਾ ਲੱਗਿਆ ਸੀਗਾ ਕਿ ਆਹ ਕੰਮ ਕਰ ਦਿੱਤਾ ਪ੍ਰਧਾਨ ਮੰਤਰੀ ਨੇ, ਯਾਨੀ ਸੌਰੀ ਪ੍ਰਧਾਨ ਸੇਵਕ ਨੇ, ਆ ਜਾਂਦੇ ਚਾੜ ਦਿੱਤਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਲੋਕ ਜਿਹੜੇ ਡਹਿਲੇ ਪਏ ਆ ਕਿ ਕਿਤੇ ਇਹ ਪੁੱਠੀ ਭੁਆਂਟਣੀ ਤੇ ਨਹੀਂ ਆ ਗਈ। ਖੈਰ ਕਾਗਜ਼ਾਤ ਜਿਹੜੇ ਪੁਲਿਸ ਮੰਗ ਰਹੀ ਆ ਉਹ ਇਸ ਨੂੰ ਗਣਤੰਤਰ ਦਿਹਾੜੇ ਦੀ ਇੱਕ ਰੂਟੀਨ ਚੈਕਿੰਗ ਦੱਸ ਰਹੀ ਹੈ ਕਿ ਜੋ ਅਸੀਂ ਕਾਗਜ਼ਾਤ ਮੰਗ ਰਹੇ ਹਾਂ, ਦੇਖ ਰਹੇ ਹਾਂ, ਫੋਲ ਰਹੇ ਹਾਂ। ਹਾਲਾਂਕਿ ਉਹਨਾਂ ਨੇ ਨਾਲ ਪੁਸ਼ਟੀ ਵੀ ਕੀਤੀ ਹੈ ਕਿ 1500 ਲੋਕਾਂ ਨੂੰ ਅਸੀਂ ਚੈੱਕ ਕੀਤਾ, ਕੋਈ ਵੀ ਜਿਹੜਾ ਉਹ ਇਲੀਗਲ ਮਾਈਗਰੈਂਟ ਨਹੀਂ ਮਿਲਿਆ। ਪਰ ਜਿਹੜਾ ਇਲੀਗਲ ਮਾਈਗਰੈਂਟ ਦੇ ਨਾਲ ਹੀ ਜਾ ਰਿਹਾ ਨਾ ਮਾਮਲਾ, ਮਤਲਬ ਇੱਕ ਤਾਂ ਹੋਵੇ ਨਾ ਕਿ ਕੋਈ ਸ਼ੱਕੀ ਨਾ ਹੋਵੇ ਜੀ, ਕੋਈ ਘਟਨਾ ਨੂੰ ਅੰਜਾਮ ਨਾ ਦੇ ਜਾਵੇ, ਉਹ ਤੇ ਆਪਾਂ ਰੂਟੀਨ ਚੈਕਿੰਗ ਮੰਨ ਸਕਦੇ ਹਾਂ। ਪਰ ਜੋ ਪੁਲਿਸ ਪੁਸ਼ਟੀ ਕਰਦੀ ਆ ਉਹ ਇਹੋ ਹੀ ਗੱਲ ਕਹਿੰਦੀ ਹੈ ਕਿ ਕੋਈ ਗੈਰ ਕਾਨੂੰਨੀ ਜਿਹੜਾ ਬੰਦਾ ਘੁਸਪੈਠੀਆ ਨਹੀਂ ਮਿਲਿਆ। ਘੁਸਪੈਠੀਆ ਸ਼ਬਦ ਜਿਹੜਾ ਹੈ ਉਸ ਨਿਊਜ਼ ਰਿਪੋਰਟ ਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਗਿਆ ਹੈ ਪੁਲਿਸ ਵੱਲੋਂ। ਤਾਂ ਇਹ ਆਪਣੇ ਆਪ ਦੇ ਵਿੱਚ ਦਿਲਚਸਪ ਮਾਮਲਾ। ਹਾਂ NRC ਅਜੇ ਲਾਗੂ ਨਾ ਹੋਈ ਹੋਵੇ ਬੇਸ਼ੱਕ, ਹਾਲੇ NPR ਨੇ ਬੇਸ਼ੱਕ ਲਾਗੂ ਹੋਣਾ ਹੋਵੇ, ਪਰ ਮੈਨੂੰ ਲੱਗਦਾ ਕਿ ਪੁਲਿਸ ਪ੍ਰੈਕਟਿਸ ਕਰ ਰਹੀ ਹੈ, ਵਾਰਮ ਅਪ ਹੋ ਰਹੀ ਹੈ, ਰਿਹਰਸਲ ਕਰ ਰਹੀ ਆ ਕਿ ਕਿਸ ਤਰ੍ਹਾਂ ਲੋਕਾਂ ਦੀ ਛਿੱਲ ਲਾਉਣੀ ਆ, ਕਿਉਂਕਿ ਮਸਲਾ ਕਈ ਵਾਰ ਫਿਰ ਦੂਜੇ ਪਾਸੇ ਵੀ ਹੋ ਤੁਰਦਾ। ਬਾਕੀ ਮੇਰੇ ਖਿਆਲ ਦੇ ਨਾਲ ਮੋਦੀ ਜੀ ਨੂੰ, ਸ਼ਾਹ ਜੀ ਨੂੰ, ਨੱਡਾ ਜੀ ਨੂੰ, ਰਾਜਨਾਥ ਜੀ ਨੂੰ, ਇਹਨਾਂ ਸਾਰੇ ਲੀਡਰਾਂ ਨੂੰ ਇੱਕ ਵਾਰੀ ਡਾਕੂਮੈਂਟ ਜਿਹੜੇ ਆ ਉਹ ਆਪਦੇ ਵਿਖਾ ਦੇਣੇ ਚਾਹੀਦੇ ਆ, ਜਿਨ੍ਹਾਂ ਦੇ ਨਾਲ ਇਹਨਾਂ ਨੇ ਆਪਦੀ ਨਾਗਰਿਕਤਾ ਸਿੱਧ ਕੀਤੀ ਹੋਈ ਆ। ਘੱਟੋ ਘੱਟ ਸਾਡੇ ਵਰਗੇ ਆਪਣੇ ਉਹ ਬੋਝਾਂ 'ਚ ਪਾ ਕੇ ਕਾਗਜ਼ ਸੌਣ ਕੀ ਪਤਾ ਤੜਕੇ 4 ਵਜੇ ਕਿਵੇਂ ਆ ਜਾਣਾ। ਤੁਹਾਨੂੰ ਪਤਾ ਤੇ ਹੋਵੇ ਕਿਹੜੇ ਕਾਗਜ਼ ਚਾਹੀਦੇ। ਸਹੀ ਗੱਲ, ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਦਿੱਲੀ ਬਾਰੇ ਅਕਾਲੀ ਨਹੀਂ ਕਰ ਸਕੇ ਫੈਸਲਾ ਤੇ ਉਧਰ ਸਿੱਧੂ ਵੀ ਖਾਮੋਸ਼ ਆ। ਦੇਖੋ ਇਹਨਾਂ ਦੇ ਅੱਜ ਆਪਸ ਦੇ ਵਿੱਚ ਹੀ ਝੱਟ ਹੁੰਦੇ ਰਹੇ ਆ। ਝੱਟ ਤੋਂ ਭਾਵ ਤੁਸੀਂ ਸਮਝ ਗਏ ਹੋਗੇ ਝੜਪ। ਉਹ ਕਈ ਇਲਾਕਿਆਂ 'ਚ ਝੱਟ ਕਹਿ ਦਿੰਦੇ, ਕਈ ਇਲਾਕਿਆਂ 'ਚ ਝੜਪ ਕਹਿ ਦਿੰਦੇ ਆ। ਤਾਂ ਖੈਰ
ਇਹ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਉਹ ਝੱਟ ਲੱਗੇ ਆ, ਉਸ ਤੋਂ ਬਾਅਦ ਇਹਨਾਂ ਦਾ ਫੈਸਲਾ ਕੋਈ ਅੰਤਮ ਬਣਿਆ ਨਹੀਂ, ਆਖਰੀ ਫੈਸਲਾ ਬਣਿਆ ਨਹੀਂ, ਤੇ ਹੁਣ ਗੱਲ ਜਿਹੜੀ ਆ ਉਹ ਪਾ ਦਿੱਤੀ ਹੈ ਨਾ ਕੱਲ ਤੇ, ਮਤਲਬ ਕੱਲ ਤੇ ਗੱਲ ਪਾ ਦਿੱਤੀ ਆ, ਤੇ ਕੱਲ ਨੂੰ ਵੇਖੋ ਕਦੋਂ ਫੈਸਲਾ ਆਉਂਦਾ, ਕਿਉਂਕਿ ਸਪਸ਼ਟ ਤੌਰ ਤੇ ਇਹਨਾਂ ਨੇ ਇਹ ਨਹੀਂ ਕਿਹਾ ਕਿ ਕੱਲ ਨੂੰ ਫੈਸਲਾ ਆ ਜਾਏਗਾ। ਮਤਲਬ ਇਹ ਕੱਲ ਤੇ ਗੱਲ ਇਉਂ ਪੈ ਗਈ ਕਿ ਹੁਣ ਜੀ ਪ੍ਰਧਾਨ ਜੀ ਉਹੀ ਫੈਸਲਾ ਕਰਨਗੇ, ਤਾਂ ਪ੍ਰਧਾਨ ਜੀ ਉਹ ਕੱਲ ਕਰਦੇ ਆ ਜਾਂ ਆਉਣ ਵਾਲੇ ਕੱਲ ਕਰਦੇ, ਕੱਲ ਹੋ ਨਾ ਹੋ। ਇੱਕ ਫਿਲਮ ਵੀ ਆਈ ਸੀ, ਕੀ ਪਤਾ ਉਹਦੀ ਤਰ੍ਹਾਂ ਤੇ ਅੰਦਰ ਖਾਤੀ ਹੋ ਜੇ, ਐਲਾਨ ਕੱਲ ਹੋ ਨਾ ਹੋ। ਤਾਂ ਖੈਰ ਅੱਜ ਜਿਹੜੀ ਇਹਨਾਂ ਦੀ ਮੀਟਿੰਗ ਸੀਗੀ, ਐਲਾਨ ਕਰਨਾ ਸੀਗਾ, ਕਿਉਂਕਿ ਪ੍ਰਧਾਨ ਜੀ ਨੇ ਕਿਹਾ ਸੀ ਕੋਰ ਕਮੇਟੀ ਦੇ ਵਿੱਚ ਸਾਰੇ ਨਿਰਣੇ ਜਿਹੜੇ ਉਹ ਸੌਂਪ ਦਿੱਤੇ ਗਏ ਸੀਗੇ ਦਿੱਲੀ ਕੋਲ, ਕਿ ਭਾਈ ਹਾਂ ਦਿੱਲੀ ਵਿੰਗ ਹੈ ਜਿਹੜਾ ਉਹ ਨਿਰਣੇ ਆਪੇ ਹੀ ਲਵੇ। ਤਾਂ ਇਹਨਾਂ ਦੀ ਸਹਿਮਤੀ ਨਹੀਂ ਬਣੀ। ਸੂਤਰ ਦੱਸਦੇ ਆ ਨਿਊਜ਼ 18 ਦੀ ਜਿਹੜੀ ਰਿਪੋਰਟ ਆ ਉੱਥੋਂ ਦਿੱਲੀ ਤੋਂ, ਨਿਊਜ਼ 18 ਬਹੁਤ ਵੱਡਾ ਅਦਾਰਾ ਹੈ, ਤਾਂ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ ਉਹ ਕਹਿੰਦੇ ਆ ਕਿ ਇਹਨਾਂ ਦੀ ਆਪਸ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਬਹਿਸਬਾਜ਼ੀ ਹੋਈ ਆ, ਕਿਉਂਕਿ ਕੁਝ ਲੀਡਰ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਇੰਨੀ ਜ਼ਿਆਦਾ ਨਮੋਸ਼ੀ ਦਿੱਤੀ ਆਪਾਂ ਨੂੰ, ਆਪਾਂ ਹੁਣ ਇਹਨਾਂ ਦੇ ਨਾਲ ਨਾ ਤੁਰੀਏ। ਪਰ ਕੁਝ ਹੈਗੇ ਆ ਜਿਨ੍ਹਾਂ ਬਾਰੇ ਮੈਂ ਕੱਲ ਵੀ ਗੱਲ ਤੁਹਾਨੂੰ ਕਰ ਗਿਆ ਸਾਂ ਕਿ ਕੁਝ ਇਹਨਾਂ ਦੇ ਲੀਡਰ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਕੁਝ ਚੀਜ਼ਾਂ ਸੋਚ ਕੇ ਚੱਲਦੇ ਆ। ਮਸਲਨ ਕਈਆਂ ਦੀ ਘਰ ਦੀ ਆ ਜਿਹੜੀ ਉਹ ਕਾਉਂਸਲਰ ਹੈ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ, ਉਹਨਾਂ ਨੂੰ ਸਿਆਪਾ ਪੈ ਜਾਣਾ। ਕੁਝ ਆਪ ਵੀ ਨੇ, ਕਮਾਲ ਦੀ ਗੱਲ ਹੈ ਕਿ ਦਿੱਲੀ ਕਮੇਟੀ ਦੇ ਵਿੱਚ ਕੁਝ ਇਹੋ ਜਿਹੇ ਮੈਂਬਰ, ਕੁਝ ਇਹੋ ਜਿਹੇ ਅਹੁਦੇਦਾਰ ਆ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਇਲੈਕਟਡ ਨੇ, ਉਹ ਵੀ ਬਣੇ ਹੋਏ ਆ। ਸੋ ਇਹ ਸਾਰਾ ਪਤਾ ਹੀ ਉੱਥੇ ਤਾਣਾ ਬਾਣਾ ਜਿਹੜਾ ਉਲਝਿਆ ਹੋਇਆ। ਤਾਂ ਉਹ ਜਿਹੜੇ ਬੰਦੇ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਤੇ ਨਾ ਕਿਤੇ ਕੰਸਰਨ ਨੇ, ਉਹ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਜਦੋਂ ਤੁਰਨਾ ਹੀ ਆ ਤਾਂ ਫਿਰ ਭਾਰਤੀ ਜਨਤਾ ਪਾਰਟੀ ਨਾਲ ਤੁਰੀਏ, ਫਾਇਦਾ ਹਾਲੇ ਵੀ ਫਾਇਦਾ। ਤੇ ਇੱਕ ਤੇ ਇਤਰਾਜ਼ ਸ਼ਾਇਦ ਇਹ ਵੀ ਆਇਆ ਕਿ ਹੰਸਰਾਜ ਹੰਸ ਤੇ ਹਰਦੀਪ ਸਿੰਘ ਪੁਰੀ ਹੈ ਜਿਹੜੇ ਉਹ ਸਿੱਧੇ ਸਿੱਖਾਂ ਦੇ ਨਾਲ ਸੰਪਰਕ ਸਾਧ ਰਹੇ ਆ, ਸੰਪਰਕ ਕਾਇਮ ਕਰ ਰਹੇ ਆ। ਤਾਂ ਇਹ ਵੀ ਇਹਨਾਂ ਦੀ ਇੱਕ ਖਤਰੇ ਦੀ ਘੰਟੀ ਆ। ਮੇਰੇ ਖਿਆਲ ਦੇ ਨਾਲ ਹੰਸਰਾਜ ਹੰਸ ਨੂੰ ਜਦੋਂ ਲੈ ਕੇ ਗਏ ਸੀ ਤੇ ਆਪਣੇ ਪੰਜਾਬੀਆਂ ਨੇ ਉਹਦਾ ਬਹੁਤ ਮਜ਼ਾਕ ਉਡਾਇਆ ਸੀ। ਤੇ ਉਹ ਕਈ ਵਾਰ ਖੋਟਾ ਸਿੱਕਾ ਵੀ ਕੰਮ ਆ ਜਾਂਦਾ ਨਾ, ਵਕਤ ਹੁੰਦਾ ਹਰੇਕ ਚੀਜ਼ ਦਾ। ਤਾਂ ਅੱਜ ਹੰਸਰਾਜ ਹੰਸ ਉਹਨਾਂ ਦੇ ਕੰਮ ਆ ਰਿਹਾ ਉੱਥੇ। ਤਾਂ ਇਹ ਇਸ ਗੱਲ ਤੋਂ ਕਿਤੇ ਨਾ ਕਿਤੇ ਫਿਕਰਮੰਦ ਹੈ ਨਾ ਕਿ ਇਹਨਾਂ ਨੇ ਤੇ ਆਪਣੀ ਜਗ੍ਹਾ ਆਪ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਆ, ਤੇ ਸਾਨੂੰ ਫੈਸਲਾ ਹੁਣ ਲੈਣਾ ਹੀ ਪਊਗਾ, ਜਾਂ ਤੇ ਅਸੀਂ ਇਹਨਾਂ ਦੇ ਨਾਲ ਤੁਰੀਏ ਤੇ ਤਾਂ ਬਚਾਈਏ ਜ਼ਮੀਨ, ਤੇ ਜਾਂ ਫਿਰ ਅਸੀਂ ਇੱਕ ਲੀਕ ਖਿੱਚ ਕੇ ਅੱਡ ਹੋ ਜਾਈਏ। ਤਾਂ ਮਤਲਬ ਇਹ ਆ ਕਿ ਫੈਸਲਾ ਲੈ ਨਹੀਂ ਸਕੇ, ਹੁਣ ਅੱਗੇ ਜਾ ਕੇ ਕਿਸ ਤਰ੍ਹਾਂ ਦਾ ਫੈਸਲਾ ਬਣਾਉਂਦੇ ਉਹਦੇ ਬਾਰੇ ਕੋਈ ਪਤਾ ਨਹੀਂ ਹੈ, ਕੋਈ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ। ਕਿਉਂਕਿ ਦਿੱਲੀ ਬਾਰੇ ਤੇ ਇਹ ਸੀਗਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਹੁਤੇ ਬੰਦੇ ਇਹਨਾਂ ਦੇ ਇਸ ਗੱਲ ਦੇ ਵਿੱਚ ਰਜ਼ਾਮੰਦ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਖੇਮੇ ਦੇ ਵਿੱਚ ਹੀ ਭੁਗਤ ਜਾਈਏ, ਬਚ ਜਾਊਗੀ। ਤਾਂ ਪਰ ਥੋੜੇ ਜਿਹੇ ਜਿਹੜੇ ਆ ਉਹ ਇਸ ਗੱਲ ਤੇ ਇਤਰਾਜ਼ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਨੂੰ ਤੁਰਨਾ ਨਹੀਂ ਚਾਹੀਦਾ। ਤਾਂ ਨਵਜੋਤ ਸਿੰਘ ਸਿੱਧੂ ਵੀ ਇਹਨਾਂ ਦੇ ਪਦ ਚਿੰਨ੍ਹਾਂ ਤੇ ਚੱਲ ਰਿਹਾ, ਇਹਨਾਂ ਦੇ ਹੀ ਇਸ ਵੇਲੇ ਪੈਰਾਂ 'ਚ ਪੈਰ ਧਰਦਾ ਨਜ਼ਰ ਆਉਂਦਾ ਖਾਮੋਸ਼ੀ ਵਾਲੇ ਪੱਖੋਂ। ਤਾਂ ਨਵਜੋਤ ਸਿੰਘ ਸਿੱਧੂ ਵੀ ਪੂਰਨ ਤੌਰ ਤੇ ਖਾਮੋਸ਼ੀ ਆ, ਕਿਉਂਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਆ। ਕਾਂਗਰਸ ਜਿਹੜੀ ਹੈ ਜੀ ਤੋੜ ਯਤਨ ਕਰਦੀ ਪਈ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਖਾਤਾ ਖੋਲ੍ਹਿਆ ਜਾਵੇ, ਪਰ ਖਾਤਾ ਖੋਲ੍ਹਣ ਦੀ ਮਨਸ਼ਾ ਰੱਖਣ ਵਾਲੀ ਕਾਂਗਰਸ ਦਾ ਜਿਹੜਾ ਮੁੱਖ ਬੁਲਾਰਾ ਨਵਜੋਤ ਸਿੰਘ ਸਿੱਧੂ ਆ ਲੱਭ ਨਹੀਂ ਖੋਲ ਰਿਹਾ। ਤਾਂ ਹੁਣ ਕਦੋਂ ਉਹ ਬੋਲੂਗਾ, ਕੀ ਰਿਸਪੌਂਡ ਕਰਦਾ, ਕੁਛ ਨਹੀਂ। ਉਹਦੇ ਨਜ਼ਦੀਕੀ ਦੱਸਦੇ ਆ, ਕੁਛ ਪੱਤਰਕਾਰਾਂ ਨੂੰ ਉਹਨਾਂ ਨੇ ਦੱਸਿਆ, ਉਹਨਾਂ ਦੇ ਹਵਾਲੇ ਨਾਲ ਖਬਰ ਹੈ ਕਿ ਜਲਦੀ ਨਵਜੋਤ ਸਿੰਘ ਸਿੱਧੂ ਮੌਨ ਵਰਤ ਤੋੜ ਸਕਦੇ ਆ। ਤਾਂ ਸਿੱਧੂ ਦੀ ਖਾਮੋਸ਼ੀ ਹੈ ਜਿਹੜੀ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਰਾਜ਼ ਲੁਕਾਈ ਬੈਠੀ ਆ। ਮੇਰੇ ਖਿਆਲ ਦੇ ਨਾਲ ਉਹਦੀ ਖਾਮੋਸ਼ੀ ਕੁਛ ਨਾ ਕੁਛ ਭਾਲਦੀ ਆ ਕਿ ਭਾਈ ਪਹਿਲਾਂ ਥੋੜਾ ਜਿਹਾ ਝਾੜ ਝੜੋ ਤੁਸੀਂ। ਜਿਵੇਂ ਸਾਡੇ ਇੱਥੇ ਸੰਗਤ ਦਰਸ਼ਨ ਕਰਨ ਲਈ ਜਦੋਂ ਆਉਂਦੇ ਹੁੰਦੇ ਨਾ ਪ੍ਰਕਾਸ਼ ਸਿੰਘ ਬਾਦਲ ਹੋਣੀ, ਤੇ ਉਹ ਗ੍ਰਾਂਟ ਦੇਣ ਲੱਗੇ ਆਂਦੇ ਨੇ ਕਾਕਾ ਤੁਹਾਡਾ ਝਾੜ ਹੈ ਤੇ ਕੀ ਥੋੜਾ ਜਿਹਾ ਘੱਟ ਚੜਿਆ। ਉਹ ਜਦ ਹੀ ਲੀਡਰ ਸਮਝਦੇ ਹੀ ਕਿ ਕਹਿ ਰਹੇ ਆ ਕਿ ਵੋਟਾਂ ਘੱਟ ਪਈਆਂ ਨੇ, ਤੇ ਉਹ ਫਿਰ ਉਸ ਹਿਸਾਬ ਨਾਲ ਕਰ ਦਿੰਦੇ ਕਿ ਨਹੀਂ ਜੀ ਬਾਦਲ ਸਾਹਿਬ ਕੋਈ ਗੱਲ ਨਹੀਂ, ਅਗਲੀ ਵਾਰ ਠੀਕ ਕਰ ਲਾਂਗੇ, ਚੈੱਕ ਤੁਸੀਂ ਥੋੜਾ ਜਿਹਾ ਮੋਟਾ ਕੱਢ ਦਿਓ। ਤਾਂ ਉਹੀ ਹਾਲ ਆ। ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਵੀ ਕਿਤੇ ਨਾ ਕਿਤੇ ਇਸੇ ਕਰਕੇ ਚੁੱਪਿਆ ਕਿ ਮੈਂ ਥੋੜਾ ਜਿਹਾ ਆਪਣਾ ਵਜ਼ਨ ਹੋਰ ਵਧਾ ਲਵਾਂ, ਪਰ ਬੋਲਣਾ ਜ਼ਰੂਰ ਪਵੇਗਾ। ਵੈਸੇ ਜਦੋਂ ਤੁਹਾਨੂੰ ਪਤਾ ਹੀ ਹੈ, ਜਦੋਂ ਖਾਮੋਸ਼ੀਆਂ ਬੋਲਣ ਲੱਗ ਪੈਂਦੀਆਂ ਤੇ ਫਿਰ ਬਵਾਲ ਉੱਠਦੇ ਆ। ਤਾਂ ਇਹਨਾਂ ਦੀਆਂ ਜਿਹੜੀਆਂ ਦੋਨਾਂ ਦੀਆਂ ਖਾਮੋਸ਼ੀਆਂ ਇਸ ਵੇਲੇ ਉਹ ਬੋਲ ਰਹੀਆਂ ਨੇ, ਤਾਂ ਬਵਾਲ ਉੱਠ ਰਹੇ ਨੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੇਂਦਰ ਦੇ ਇਸ਼ਾਰਿਆਂ ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ ਦੇ ਉੱਤੇ ਸਰਬ ਪਾਰਟੀ ਮੀਟਿੰਗ, ਸਿਮਰਜੀਤ ਬੈਂਸ ਦਾ ਬਿਆਨ। ਦੇਖੋ ਇਹ ਗੱਲ ਤੇ ਆਪਾਂ ਵੀ ਕੱਲ
ਥੋੜੀ ਕੀਤੀ ਸੀਗੀ ਇਸ ਜੀ ਬਾਬਤ। ਜੀ ਮੈਨੂੰ ਥੋੜਾ ਜਿਹਾ ਸ਼ੱਕ ਸੀਗਾ ਕਿ ਅਚਾਨਕ ਕੈਪਟਨ ਅਮਰਿੰਦਰ ਸਿੰਘ ਨੂੰ ਕਿਸ ਤਰ੍ਹਾਂ ਕੋਈ ਇਲਹਾਮ ਹੋ ਗਿਆ, ਕਿਸ ਤਰ੍ਹਾਂ ਆਕਾਸ਼ਬਾਣੀ ਹੋ ਗਈ ਕਿ ਆਪਾਂ ਚਲੋ ਪਾਣੀ ਬਚਾਈਏ। ਫਿਰ ਜਿਹੜਾ ਜ਼ਮੀਨੀ ਪੱਧਰ ਦਾ ਪਾਣੀ ਹੈ, ਜਿਹੜਾ ਸਭ ਤੋਂ ਵੱਡਾ ਸਾਡੇ ਲਈ ਮੈਂ ਕਹੂੰਗਾ ਕਿ ਫਾਇਦਾ ਸਾਬਤ ਹੋ ਸਕਦਾ, ਭਵਿੱਖ ਦੇ ਵਿੱਚ ਖਜ਼ਾਨਾ ਸਾਬਤ ਹੋ ਸਕਦਾ, ਉਹਦੇ ਤੇ ਕੋਈ ਤੁਹਾਡੀ ਕੋਈ ਚਰਚਾ ਨਹੀਂ ਹੈ, ਕੋਈ ਤੁਸੀਂ ਰੋਡ ਮੈਪ ਨਹੀਂ ਦਿੱਤਾ, ਕੋਈ ਗੱਲ ਨਹੀਂ ਕੀਤੀ, ਬਾਤ ਨਹੀਂ ਕੀਤੀ। ਮਾਮਲਾ ਸ਼ੱਕੀ ਜਾਪਦਾ ਸੀਗਾ। ਸੋ ਕਹਿਣ ਦਾ ਭਾਵ ਇਹ ਹੋਆ ਕਿ ਮੈਨੂੰ ਵੀ ਸ਼ੱਕ ਸੀਗਾ। ਮੈਂ ਇਸੇ ਕਰਕੇ ਕੱਲ ਤੁਹਾਡੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਜਿਹੜੀ ਥੋੜੀ ਹਿਲਾਈ ਸੀਗੀ, ਤਾਰ ਥੋੜੀ ਜਿਹੀ ਹਿਲਾਈ ਸੀਗੀ ਕਿ ਇਹਨਾਂ ਨੇ ਅਚਾਨਕ ਸਰਬਦਲੀ ਪਾਰਟੀ ਸੱਦ ਲਈ, ਮੀਟਿੰਗ ਸੱਦ ਲਈ, ਉਹਦੇ ਵਿੱਚ ਸਾਰੀਆਂ ਗੱਲਾਂ ਵੀ ਵਿਚਾਰ ਲਈਆਂ, ਪਰ ਇਹ ਕੋਈ ਵੀ ਇਹਨਾਂ ਨੇ ਰੋਡ ਮੈਪ ਨਹੀਂ ਦੱਸਿਆ ਸਾਨੂੰ, ਕੋਈ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਜਿਹੜਾ ਧਰਤੀ ਹੇਠਲਾ ਪਾਣੀ ਉਹਨੂੰ ਕਿਸ ਤਰ੍ਹਾਂ ਬਚਾਇਆ ਜਾਊਗਾ। ਔਰ ਦੂਜੀ ਚੀਜ਼ ਇੱਕ ਹੋਰ ਵੇਖੋ, ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਸਵਾਲ ਕੀਤਾ ਜਾਂਦਾ ਹੈ, ਉਹਨਾਂ ਨੂੰ ਪੁੱਛਿਆ ਜਾਂਦਾ ਕਿ ਰਾਜਸਥਾਨ ਤੋਂ ਰਾਇਲਟੀ ਮੰਗੋਗੇ, ਉਹ ਕਹਿੰਦੇ ਕਿ ਪੰਜਾਬ ਦਾ ਹੱਕ ਹੀ ਹੈ ਨਹੀਂਗਾ। ਕਹਿੰਦੇ ਜੀ ਸਮਝੌਤਾ ਹੋ ਚੁੱਕਿਆ ਗੁਲਜ਼ਾਰੀ ਲਾਲ ਨੰਦਾ ਵਾਲਾ। ਤੇ ਬੰਦਾ ਪੁੱਛੇ ਜੇ ਸਮਝੌਤਾ ਹੋ ਚੁੱਕਿਆ ਤੇ ਤੁਸੀਂ ਪਾਣੀਆਂ ਦੇ ਰਾਖੇ ਕਾਹਦੇ ਹੋ? ਤੁਸੀਂ ਉਹ ਸਮਝੌਤਾ ਤੋੜ ਕੇ ਉਦੋਂ ਕਹਿੰਦੇ ਹੈ ਪਾਣੀਆਂ ਦੇ ਰਾਖੇ ਆ। ਅੱਜ ਤੁਹਾਡਾ ਉਹ ਜਿਹੜਾ ਤੋੜਿਆ ਸਮਝੌਤਾ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਡਿੱਗ ਪਿਆ ਮੁੱਦੇ ਮੂੰਹ। ਤਾਂ ਜਿਹੜਾ ਸਮਝੌਤਾ ਗੁਲਜ਼ਾਰੀ ਲਾਲ ਨੰਦਾ ਵਾਲਾ ਘੱਟੋ ਘੱਟ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਉਹ ਪੱਖ ਦੇ ਵਿੱਚ ਤੇ ਰੱਖਦੇ ਆਪਦੇ ਕਿ ਸਾਡਾ ਕਸੂਰ ਦੱਸੋ ਕੀ ਆ। ਉਸ ਵੇਲੇ ਤੁਸੀਂ ਲੈ ਗਏ, ਛਲ ਕੇ ਲੈ ਗਏ, ਉਸ ਵੇਲੇ ਦੀ ਨਕੰਮੀ ਲੀਡਰਸ਼ਿਪ ਤੋਂ ਜਿੱਦਾਂ ਮਰਜ਼ੀ ਲੈ ਗਏ, ਪਰ ਅੱਜ ਤੇ ਸਾਡਾ ਕੋਈ ਹਿਸਾਬ ਕਿਤਾਬ ਕਰੋ। ਕੋਈ ਨੀਤੀ ਨਹੀਂ ਉਸ ਬਾਬਤ। ਫਿਰ ਆਪ ਹੀ ਟ੍ਰਿਬਿਊਨਲ ਨੂੰ ਕਹੀ ਜਾਂਦੇ ਕਿ ਟ੍ਰਿਬਿਊਨਲ ਬਣਾ ਦਿਓ ਜੀ। ਦੇਖੋ ਗੱਲ ਤੇ ਇਹ ਹੈ ਨਾ ਕਿ ਮਾਲਕੀਅਤ ਦੀ ਗੱਲ ਕਰਨ ਵੇਲੇ ਤੁਸੀਂ ਕੱਚਾ ਧੂੰਆਂ ਕਿਉਂ ਮਾਰਦੇ ਹੋ? ਕੀ ਤੁਹਾਡੇ 'ਚ ਕੋਈ ਗੈਰਤ ਨਹੀਂ ਹੈਗੀ? ਕੋਈ ਤੁਹਾਡੇ 'ਚ ਅਣਖ ਦਾ ਕਰ ਨਹੀਂ ਹੈਗਾ? ਤੁਸੀਂ ਗੱਲ ਅੱਖ ਚੱਕ ਪਾ ਕੇ ਇੰਨੀ ਕਰ ਵੀ ਨਹੀਂ ਸਕਦੇ ਕਿ ਸਾਡੀ ਮਾਲਕੀਅਤ ਦਾ ਫੈਸਲਾ ਹੋਣਾ ਚਾਹੀਦਾ, ਵੰਡ ਵੰਡਾਈਆ ਫੇਰ ਕਰਾਂਗੇ। ਸੋ ਇਹ ਜਿਹੜੀਆਂ ਚੀਜ਼ਾਂ ਸਨ ਨਾ ਉਹ ਥੋੜੀਆਂ ਜਿਹੀਆਂ ਸ਼ੱਕੀ ਸੀ। ਉੱਧਰ ਜਿਹੜੇ ਹੈਗੇ ਉਹਨਾਂ ਦੇ ਚੀਫ ਮਿਨਿਸਟਰ ਖੱਟਰ ਸਾਹਿਬ, ਉਹਨਾਂ ਨੇ ਤੇ ਇਸ ਗੱਲ ਦਾ ਸਵਾਗਤ ਵੀ ਕਰ ਦਿੱਤਾ ਮੀਟਿੰਗ ਦਾ, ਜਿੱਦਾਂ ਇਹਨਾਂ ਨੇ ਕੋਟ ਕੀਤਾ ਉਸ ਬਿਆਨ ਨੂੰ ਮੇਰੇ ਖਿਆਲ ਦੇ ਨਾਲ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ, ਤੇ ਉਹਨਾਂ ਸਵਾਗਤ ਕੀਤਾ ਕਿ ਚਲੋ ਇਹ ਸਾਰੇ ਇੱਕ ਥਾਂ ਤੇ ਇੱਕ ਮੰਚ ਤੇ ਆ ਗਏ ਆ, ਹੁਣ ਸਾਨੂੰ ਕੋਈ ਸਮੱਸਿਆ ਨਹੀਂ ਹੈ। ਮਤਲਬ ਕਿ ਇਹ ਸਹਿਮਤੀ ਆ ਕਿ ਅਸੀਂ SYL ਜਿਹੜੀ ਉਹਨੂੰ ਕਢਾ ਲੈਣੀ ਆ। ਤਾਂ ਇਹਦੇ ਤੇ ਦੇਖੋ ਹੁਣ ਜਿਹੜਾ ਇਹ ਬਿਆਨ ਹੈ ਤਾਂ ਚਲੋ ਸਿਆਸਤ ਦਾ ਬਿਆਨ ਆ, ਇਹਦੇ ਤੇ ਆਪਾਂ ਕੋਈ ਆਪਣਾ ਬੰਨੇ ਕੋਈ ਮੋਹਰ ਨਹੀਂ ਲਾ ਸਕਦੇ, ਪਰ ਉੱਥੇ ਜਿਹੜੇ ਦੂਸਰੇ ਮੌਜੂਦ ਸਨ ਜਿੱਦਾਂ ਆਮ ਆਦਮੀ ਪਾਰਟੀ ਵਾਲੇ ਜਾਂ ਅਕਾਲੀ, ਉਹ ਘੱਟੋ ਘੱਟ ਇਸ ਗੱਲ ਨੂੰ ਸਪਸ਼ਟ ਕਰਨ, ਸਹੀ ਦੱਸਣ ਕਿ ਹਾਂ ਭਾਈ ਅੰਦਰ ਉੱਥੇ ਵਿਚਾਰਿਆ ਕੀ ਗਿਆ। ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਐਲਾਨ ਕੀਤਾ ਕਿ ਅਸੀਂ ਕੇਂਦਰ ਨੂੰ ਮਿਲਾਂਗੇ, ਉਹ ਤੋਂ ਇਹੀ ਜਾਪਦਾ ਕਿ ਬਸ ਉਹ ਗੜਬੜ ਜਿਹੜੀ ਆਪਾਂ ਕਿਤੇ ਨਾ ਕਿਤੇ ਕਿਆਫੀ ਸੀਗੀ, ਉਹੀ ਗੜਬੜ ਹੋਣ ਜਾ ਰਹੀ ਹੈ। ਤੇ ਪੰਜਾਬੀਆਂ ਨੂੰ ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਚ ਥੋੜਾ ਤਿਆਰ ਰਹਿਣਾ ਪਊਗਾ। ਹੁਣ ਪੰਜਾਬੀ ਜਿਹੜੇ ਜਿਵੇਂ ਆਂਦੇ ਹੁੰਦੇ ਆ ਨਾ, ਇੱਕ ਕਹਾਵਤ ਆ ਪੰਜਾਬੀ ਦੇ ਵਿੱਚ, ਤਾਰੋ ਸੂਰਮਿਆ ਆਪਣੇ ਬਾਹੀਂ, ਸਮਝ ਗਏ ਨਾ? ਤਰ ਉਹ ਸੂਰਮਿਆ ਆਪਣੀ ਬਾਹੀਂ, ਆਪਣੀ ਬਾਹੀਂ ਤੋਂ ਭਾਈ ਕਿ ਕਿਸੇ ਦੇ ਹੁਣ ਤੈਨੂੰ ਮੋਢੇ ਤੇ ਹੱਥ ਰੱਖ ਕੇ ਪਾਰ ਨਹੀਂ ਲੱਗਣਾ ਪੈਣਾ, ਹੁਣ ਤੈਨੂੰ ਆਪ ਹੀ ਬਾਹਾਂ ਦੇ ਸਾਰੇ ਕਰਨਾ ਪੈਣਾ। ਸੋ ਇਸ ਕਰਕੇ ਪੰਜਾਬੀਆਂ ਨੂੰ ਤੇ ਹੁਣ ਮੈਨੂੰ ਲੱਗਦਾ ਹਿੰਮਤ ਹੈ ਤਾਂ ਬੁਲੰਦ ਕਰ ਆਵਾਜ਼ ਕਾਲਮ, ਚੁੱਪ ਬੈਠਨੇ ਸੇ ਹੱਲ ਨਹੀਂ ਹੋਣੇ ਕਾ ਮਸਲਾ। ਤਾਂ ਪੰਜਾਬੀਆਂ ਨੂੰ ਆਪ ਹੀ ਬੋਲਣਾ ਪਊਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਜਲਾਲਾਬਾਦ ਦੇ ਪਿੰਡਾਂ ਵਿੱਚ ਟਿੱਡੀ ਦਲ ਦਾ ਹਮਲਾ, ਕਿਸਾਨਾਂ ਦੇ ਸੁੱਕੇ ਹਿੱਸਾ। ਹੁਣ ਕਿਤੇ ਟਿੱਡੀ ਦਲ ਨਾ ਛਿੱਡੀ ਕੱਢ ਜਾਵੇ, ਕਿਸਾਨ ਤੇ ਪਹਿਲਾਂ ਹੀ ਰਗੜੇ ਪਏ ਆ। ਲੋਕ ਪਹਿਲਾਂ ਹੀ ਸਿਆਸਤਾਂ ਦੇ ਮਾਰੇ ਹੋਏ ਆ, ਮਾੜੀਆਂ ਨੀਤੀਆਂ ਦੇ ਮਾਰੇ ਹੋਏ ਆ। ਜੇ ਜਲਾਲਾਬਾਦ ਦੇ ਵਿੱਚ ਟਿੱਡੀ ਦਲ ਦਾ ਇਹ ਹਮਲਾ ਜਿਹੜਾ ਉਹ ਹੋਇਆ, ਜਿੱਦਾਂ ਹਾਲਾਂਕਿ ਕਿਹਾ ਜਾ ਰਿਹਾ ਜਿਹੜੇ ਕਿਸਾਨ ਨੇ ਕਿ ਕੁਛ ਟਿੱਡੀ ਦਲ ਆਇਆ ਵਾ, ਮਤਲਬ ਕਿ ਪੂਰਾ ਨਹੀਂ ਹੈ। ਜਿੱਦਾਂ ਲਾ ਲਓ ਕਿ ਕਿੱਲੇ 'ਚ ਕੁਛ ਸੈਂਕੜੇ, ਕੁਛ ਦਰਜਨ ਟਿੱਡੀਆਂ ਆਈਆਂ ਨੇ, ਤੇ ਉਹ ਕਹਿੰਦੇ ਆ ਕਿ ਪਿੱਛੇ ਵੀ ਫਿਰ ਆ ਜਾਊਗਾ। ਇੱਧਰ ਜਿਹੜਾ ਅਬੋਹਰ ਦਾ ਇਲਾਕਾ, ਜਿੱਦਾਂ ਹੁਣ ਮੇਰਾ ਪਿੰਡ ਹੈ, ਮੇਰੇ ਪਿੰਡ ਤੋਂ ਪਿਛਲੇ ਪਾਸੇ ਰਾਜਸਥਾਨ ਵਾਲੀ ਸਾਈਡ ਅਬੋਹਰ ਟੱਪ ਜਾਈਏ ਤਾਂ ਉੱਧਰ ਵੀ ਕਹਿੰਦੇ ਆ ਕਿ ਹਮਲਾ ਹੋਇਆ ਕੁਛ ਪਿੰਡਾਂ ਦੇ ਵਿੱਚ। ਅਬੋਹਰ ਦੇ ਵਿੱਚ ਵੀ ਟਿੱਡੀ ਦਲ ਦਾ ਹਮਲਾ ਹੋਇਆ, ਜਿੱਦਾਂ ਗੁਮਜ਼ਾਲ ਹੈ, ਉਸਮਾਨ ਖੇੜਾ ਹੈ, ਫਿਰ ਕਲਰ ਖੇੜਾ, ਪੰਨੀ ਵਾਲਾ, ਭੰਗਰ ਖੇੜਾ, ਜੰਡ ਵਾਲਾ, ਇਹਨਾਂ ਪਿੰਡਾਂ ਦੇ ਵਿੱਚ ਵੀ ਟਿੱਡੀ ਦਲ ਦਾ ਹਮਲਾ ਹੋ ਗਿਆ। ਮਤਲਬ ਇੱਕ ਤੇ ਇਹ ਆ ਕਿ ਰਾਜਸਥਾਨ ਵਾਲੀ ਸਾਈਡ 'ਚੋਂ ਆ ਰਿਹਾ ਟਿੱਡੀ ਦਲ, ਜਿੱਥੇ ਕਿ ਆਲਰੇਡੀ ਮੇਰੇ ਖਿਆਲ ਦੇ ਨਾਲ 7 ਲੱਖ ਹੈਕਟੇਅਰ ਫਸਲ ਦਾ ਨੁਕਸਾਨ ਕਰ ਚੁੱਕਾ ਟਿੱਡੀ ਦਲ ਰਾਜਸਥਾਨ 'ਚ। 7 ਲੱਖ ਹੈਕਟੇਅਰ, ਰਾਜਸਥਾਨ ਵਰਗੇ ਇਲਾਕੇ 'ਚ 7 ਲੱਖ ਹੈਕਟੇਅਰ ਫਸਲ ਖਾ ਜਾਵੇ
ਮੇਰੇ ਖਿਆਲ ਦੇ ਨਾਲ ਬਰਬਾਦੀ ਦੀ ਇੰਤਹਾ ਹੈ। ਤਾਂ ਦੂਸਰੇ ਪਾਸੇ ਜਲਾਲਾਬਾਦ ਵਾਲੀ ਸਾਈਡ ਤਾਂ ਇਹਦਾ ਮਤਲਬ ਕਿ ਪਾਕਿਸਤਾਨ ਬੰਨਿਓ ਵੀ ਟਿੱਡੀਆਂ ਦੀ ਆਮਦ ਹੋ ਰਹੀ ਹੈ। ਤਾਂ ਹੁਣ ਜਾਗ ਜਾਣਾ ਚਾਹੀਦਾ ਇਹਨਾਂ ਸੁੱਤੇ ਲੋਕਾਂ ਨੂੰ। ਸੁੱਤੇ ਲੋਕ ਭਾਵੇਂ ਆ ਜਿਹੜੇ ਪੰਜਾਬ ਸਰਕਾਰ ਵਾਲੇ ਆ, ਤਾਂ ਇਹਨਾਂ ਨੂੰ ਹੁਣੇ ਹੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ। ਖਾਸ ਤੌਰ ਤੇ ਜੋ ਜਲਾਲਾਬਾਦ ਦਾ ਏਰੀਆ, ਫਿਰੋਜ਼ਪੁਰ ਦਾ ਏਰੀਆ, ਫਿਰ ਅਬੋਹਰ ਦਾ ਏਰੀਆ, ਫਿਰ ਇੱਧਰ ਅੱਗੇ ਜਿਹੜਾ ਏਰੀਆ ਆ ਜਾਂਦਾ ਹੈ ਹਰਿਆਣੇ ਨਾਲ ਵੀ ਲੱਗਦਾ, ਤਾਂ ਇਹ ਸਾਰੇ ਏਰੀਏ ਜਿਹੜੇ ਆ ਉਹ ਇਹਨਾਂ ਨੂੰ ਸੁਚੇਤ ਕਰ ਦੇਣੇ ਚਾਹੀਦੇ ਕਿ ਭਾਈ ਆਪਣੀ ਨਿਗਾਹ ਰੱਖੋ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਦੱਸਦੇ ਹਾਂ ਵੀ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਹੈ ਤਾਂ ਇਸ ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤੇ ਕਾਲ ਕਰਕੇ ਪੁੱਛ ਸਕਦੇ ਨੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408 272 5200 4082725200। ਅਗਲੀ ਜਿਹੜੀ ਖਬਰ 'ਤੇ ਨਜ਼ਰ ਮਾਰਦੇ ਕਹਿੰਦੇ ਪੰਜਾਬ ਸਰਕਾਰ ਨੇ ਮਹਿਕਮਿਆਂ ਦੇ ਖਰਚੇ ਘੱਟ ਕਰਨ ਲਈ ਕੰਮਾਂ ਦੇ ਉੱਤੇ ਲਾਈ ਰੋਕ। ਹਾਂ ਜੀ ਬਿਲਕੁਲ, ਇਹ ਕਹਿੰਦੇ ਆ ਕਿ ਮਹਿਕਮਿਆਂ ਦਾ 20% ਖਰਚਾ ਜਿਹੜਾ ਉਹ ਘੱਟ ਕਰਨਾ ਵਾ। ਇਹਦੇ ਵਾਸਤੇ ਹੁਣ ਸਰਕਾਰੀ ਕਾਨਫਰੰਸਾਂ, ਸੈਮੀਨਾਰ, ਵਰਕਸ਼ਾਪਾਂ ਦੇ ਆਯੋਜਨ ਜਿਹੜੇ ਆ ਉਹਦੇ 'ਚ ਕਿਫਾਇਤ ਵਰਤੀ ਜਾਊਗੀ, ਮਤਲਬ ਕਿ ਉਹਦੇ 'ਚ ਕਿਰਸ ਕੀਤੀ ਜਾਊਗੀ। ਦੂਸਰੇ ਪਾਸੇ ਜਿੱਦਾਂ ਬਾਹਰਲੇ ਮੁਲਕਾਂ 'ਚ ਸਟੱਡੀ ਟੂਰ ਲਾਉਣ ਜਾਂਦੇ ਆ ਅਫਸਰਸ਼ਾਹੀ ਦੇ ਲੋਕ, ਤੁਹਾਨੂੰ ਪਤਾ ਹੀ ਹੈ ਮੌਜ ਮਸਤੀ ਥੋੜ੍ਹੀ ਹੁੰਦੀ ਹੈ, ਕਈ ਵਾਰ ਕਮੀ ਕਰੀ ਵੀ ਚਲੇ ਜਾਂਦੇ ਆ। ਤਾਂ ਜਿਹੜੇ ਇਸ ਤਰ੍ਹਾਂ ਦੇ ਆਯੋਜਨ ਹੁੰਦੇ ਆ 5 ਸਟਾਰਾਂ 'ਚ, ਮਤਲਬ ਕਿ ਵੱਡੇ ਜਿਹੜੇ ਸੈਮੀਨਾਰ ਹੁੰਦੇ ਆ, ਉਹਨਾਂ 'ਤੇ ਵੀ ਬ੍ਰੇਕ ਲਾ ਦਿੱਤੀ ਆ। ਤਾਂ ਠੀਕ ਹੈ, ਚਲੋ ਕੁਛ ਨਾ ਕੁਛ ਬੱਚਤ ਕਰਨੀ ਚਾਹੀਦੀ ਹੈ। ਕਿਰਤ ਦੇ ਨਾਲ ਹੀ ਕਿਰਤ ਦੇ ਵਿੱਚ ਬਰਕਤ ਪੈਂਦੀ ਆ, ਇਹ ਸਿਆਣਿਆਂ ਦੀ ਕਹਾਵਤ ਆ। ਪਰ ਰੌਲਾ ਇਹ ਆ ਕਿ ਇੱਕ ਕਹਾਵਤ ਹੋਰ ਵੀ ਆ ਕਿ ਜਿੱਥੇ ਮਣਾਂ ਦੇ ਘਾਟੇ ਹੋਣ ਉੱਥੇ ਕਿਣਕਿਆਂ ਦੇ ਨਾਲ ਪੁੱਗਦੀ ਨਹੀਂ ਕੰਮ। ਮਤਲਬ ਜਿੱਥੇ ਘਾਟੇ ਹੀ ਮਣਾਂ ਦੇ ਹੋਣ, ਕਿਣਕਿਆਂ ਦੇ ਨਾਲ ਉੱਥੇ ਪੂਰੀਆਂ ਨਹੀਂ ਪੈਂਦੀਆਂ। ਮਤਲਬ ਇਹ ਹੈ ਕਿ ਇਸ ਤੋਂ ਵੀ ਅੱਗੇ ਜਾਣਾ ਪਊਗਾ ਜੇ ਖਰਚ ਘਟਾਉਣੇ ਆ। ਖਰਚ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਹੁਣ ਇਹਨਾਂ ਨੇ ਤਾਂ ਕਹਿ ਦਿੱਤਾ ਕਿ ਘਟਾਓ ਜੀ ਖਰਚ, ਮਹਿਕਮਿਆਂ ਨੂੰ ਤਾਂ ਕਹਿ ਦਿੱਤਾ, ਆਪ ਵੀ ਇਸ ਗੱਲ ਤੇ ਅਮਲ ਕਰਨ ਨਾ। ਹਾਂ, ਇੱਥੇ ਅੰਬਾਨੀਆਂ ਨੇ ਛੋਟ ਦਿੱਤੀ ਆ ਕਿ ਭਾਈ ਆਟਾ ਮੁੱਕ ਜੂ, ਤੁਹਾਡੇ ਘਰ ਚੋਂ ਡਾਟਾ ਨਹੀਂ ਮੁੱਕਣ ਦਿੰਦੇ, 500 ਰੁਪਈਆ ਲਾਓ ਤੇ 30 ਦਿਨ ਜਿਵੇਂ ਮਰਜ਼ੀ ਫੋਨ ਚਲਾਈ ਚਲੋ, ਜਿੰਨੀਆਂ ਮਰਜ਼ੀ ਕਾਲਾਂ ਵੀ ਅੱਜ ਕੱਲ੍ਹ ਕਰੀ ਜਾਂਦੇ ਲੋਕ, ਜਿੰਨੀਆਂ ਮਰਜ਼ੀ ਵੀਡੀਓ ਕਾਲਾਂ ਕਰ ਲਓ, ਕੋਈ ਫਰਕ ਹੀ ਨਹੀਂ ਪੈਂਦਾ। ਤੇ ਇਹ 15-15 ਹਜ਼ਾਰ ਮੋਬਾਈਲ ਦਾ ਲਈ ਜਾਂਦੇ ਆ, ਫੋਨ ਦਾ ਲਈ ਜਾਂਦੇ ਆ। ਦੱਸੋ ਇਹਨਾਂ ਦੇ ਕਿਹੜੇ ਫੋਨ ਥਾਈਲੈਂਡ ਘੁੰਮਦੇ ਰਹਿੰਦੇ ਆ? ਦੱਸੋ ਤੇ ਸਹੀ। ਉਹ ਇਸ ਤਰ੍ਹਾਂ ਦੇ ਖਰਚ ਵੀ ਘੱਟ ਕਰੋ। ਜਦ ਆ ਸਲਾਹਕਾਰ ਤੁਸੀਂ ਬਿਠਾਈ ਨਹੀਂ, ਹਾਲੇ ਤੁਹਾਨੂੰ ਕੋਈ ਸਰਕਾਰੀ ਤੌਰ ਤੇ ਅਖਤਿਆਰ ਹੀ ਨਹੀਂ ਸੀਗਾ, ਉਹਨਾਂ ਵਾਸਤੇ ਤੁਸੀਂ ਕੰਪਿਊਟਰ ਰੱਖ, ਸਟਾਫ ਰੱਖ, ਫਰਨੀਚਰ ਰੱਖ, ਉਹ ਖਰਚਾ ਕੌਣ ਦੇਊਗਾ? ਜਦੋਂ ਤੁਸੀਂ ਦੁਬਾਰਾ ਸਰਕਾਰ 'ਚ ਆਉਣੇ, ਸੱਤਾ 'ਚ ਆਉਣੇ ਆ, ਜੋ ਫਰਨੀਚਰ ਹੁੰਦੇ ਆ ਪਿਛਲੇ ਉਹ ਤੁਸੀਂ ਪੱਟ ਕੇ ਪਰੇ ਸੁੱਟ ਦਿੰਦੇ, ਨਵੇਂ ਆਪਦੇ ਹਿਸਾਬ ਕਿਤਾਬ ਦੇ ਲਾਉਣੇ ਹੋ। ਆਹ ਗੱਡੀਆਂ ਦੀ ਅੱਜ ਹੀ ਖਬਰ ਤੁਸੀਂ ਟ੍ਰਿਬਿਊਨ 'ਚ ਪੜ੍ਹੀ ਹੋਣੀ ਆ, ਪਤਾ ਨਹੀਂ 2-3 ਕਰੋੜ ਦੀਆਂ ਨਵੀਆਂ ਗੱਡੀਆਂ ਲੈ ਰਹੇ ਆ। ਉਹਦੇ ਮਾਂ ਮੂਹੀ ਫੋਸੀ ਤੇ ਪੁੱਤ ਘੀਰੇ ਮਨਸੇ ਕਿ ਲੋਕ ਤੇ ਇੱਥੇ ਪੈਨਸ਼ਨਾਂ ਨੂੰ ਤਰਸਣ ਰਹੇ ਆ। ਤਾਂ ਖਰਚੇ ਸਾਰੇ ਪਾਸੇ ਫਿਰ ਘੱਟ ਕਰੋ ਨਾ, ਔਰ ਖਰਚੇ ਘੱਟ ਕਰਨ ਦੇ ਨਾਲ ਨਾਲ ਆਪਦੀ ਆਮਦਨ ਵੀ ਵਧਾਓ। ਇਕੱਲੇ ਖਰਚ ਘੱਟ ਕੀਤਿਆਂ ਤਾਂ ਨਹੀਂ ਗੱਲ ਬਣਨੀ। ਤੁਸੀਂ ਆਪਣੀ ਵਿਆਜ ਮੋੜਨ ਵਾਸਤੇ ਤੇ ਕਰਜ਼ੇ ਚੁੱਕਦੇ ਫਿਰਦੇ ਹੋ, ਤਾਂ ਤੁਹਾਨੂੰ ਆਪਣਾ ਮਾਲੀਆ ਜਿਹੜਾ ਉਹ ਵੀ ਵਧਾਉਣਾ ਪਵੇਗਾ, ਉਹ ਵੀ ਜਤਾਉਣਾ ਪਵੇਗਾ। ਮੈਂ ਇਸ ਕੋਸ਼ਿਸ਼ ਦੀ ਮੈਂ ਆਲੋਚਨਾ ਨਹੀਂ ਕਰਦਾ, ਪਰ ਗੱਲ ਇਹ ਹੈ ਕਿ ਤੁਸੀਂ ਮਹਿਕਮਿਆਂ ਤੇ ਤਲਵਾਰ ਰੱਖੀ ਹੈ, ਤੁਸੀਂ ਆਪਣੇ ਆਪ ਦੇ ਵੀ ਥੋੜੀ ਤਲਵਾਰ ਰੱਖੋ ਨਾ, ਆਪਣੀ ਗਰਦਨ ਤੇ ਵੀ ਰੱਖੋ ਕਿ ਕਿੰਨਾ ਕੁ ਦਰਦ ਹੁੰਦਾ। ਜੀ 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 ਬਿਲਕੁਲ। ਅਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਮੁੜ ਵਾਪਸ ਹਾਜ਼ਰ ਹੋਵਾਂਗੇ। ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਅਤੇ ਉਸ ਦੇ ਬਾਰੇ ਤੁਸੀਂ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਅਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵਿਰਸਾ ਕੈਪੀਟਲ, ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 844 847 7222।
ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत Singh Daddy 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਛਮ ਛਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ ਤੁਸੀਂ ਵੀ ਜੇ ਕਾਲ ਕਰਨਾ ਚਾਹੁੰਦੇ ਹੋ ਹੁਣ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਆਪਣੇ ਕਾਲਰਸ ਦੇ ਨਾਲ ਗੱਲ ਕਰਦੇ ਹਾਂ। ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਮੈਂ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਤੇ ਮੇਰਾ ਸਵਾਲ ਹੈ ਵੀ ਬੀਜੇਪੀ ਨੇ ਅਸੈਸ ਕਰ ਲਿਆ ਵੀ ਇਹਨਾਂ ਦੇ ਸੁਖਬੀਰ ਹੋਣਾ ਦੇ ਪੱਲੇ ਕੁਝ ਨਹੀਂ ਗਾ, ਤੇ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਨਕਾਰਤਾ। ਹੁਣ ਕੀ ਸੁਖਬੀਰ ਸਿੰਘ ਹੋਣੀ ਇੰਨੀ ਕੁ ਸਿਆਣਪ ਕਰਨਗੇ ਵੀ ਬੇਇੱਜ਼ਤੀ ਨਾਲ ਕੁਰਸੀ ਛੱਡਣ ਤੋਂ ਪਹਿਲਾਂ ਅਸਤੀਫਾ ਦੇ ਦਈਏ ਹਰਸਿਮਰਤ ਦਾ? ਹੈਲੋ, ਦੇਖੋ, ਹਾਂ ਬਿਲਕੁਲ, ਹਾਂਜੀ ਦੇਖੋ, ਸਿਧਾਂਤਕ ਤੌਰ ਤੇ ਇਸ ਤਰ੍ਹਾਂ ਹੀ ਬਣਦਾ ਕਿ ਜੇ ਤੁਸੀਂ ਸਟੈਂਡ ਤੇ ਅੜੇ ਹੋ ਤੇ ਸਾਹਮਣੇ ਵਾਲਾ ਕਹਿੰਦਾ ਹੈ ਕਿ ਜਿਹੜਾ ਤੂੰ ਸਟੈਂਡ ਰੱਖੀ ਬੈਠਾ ਉਹ ਤੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ, ਠੀਕ ਹੈ ਨਾ। ਕਿ ਇਹਨਾਂ ਦੇ ਬਿਆਨ ਤੋਂ ਬਾਅਦ ਮੇਰੇ ਖਿਆਲ ਕੁਝ ਘੰਟੇ ਬਾਅਦ ਹੀ ਅਮਿਤ ਸ਼ਾਹ ਨੇ ਆਖਿਆ ਸੀਗਾ ਕਿ CA ਤੋਂ ਅਸੀਂ ਇੰਚ ਵੀ ਪਿੱਛਾ ਨਹੀਂ ਹਟ ਸਕਦੇ। ਇਹਦਾ ਮਤਲਬ ਹੈ ਕਿ ਸਟੈਂਡ ਤੋਂ ਤੁਸੀਂ ਵੀ ਪਿੱਛੇ ਹਟਣਾ ਨਾ ਫਿਰ, ਤੇ ਜੇ ਨਹੀਂ ਤਾਂ ਫਿਰ ਤੁਸੀਂ ਕਹੋ ਕਿ ਹਾਂ ਭਾਈ ਅਸੀਂ ਵੀ ਪਿੱਛੇ ਹਟਦੇ ਹਾਂ, ਤੇ ਕੀ ਹੋ ਜੂ? ਪੰਜਾਬ ਦੇ ਵਿੱਚ ਅਕਾਲੀ ਦਲ ਦਾ ਕੇਡਰ ਹਾਲੇ ਵੀ ਇੰਨਾ ਗਿਆ ਗੁਜ਼ਰਿਆ ਨਹੀਂ ਹੈ ਜੋ ਭਾਜਪਾ ਤੋਂ ਵੀ ਪਿੱਛਾ ਚਲੇ ਜਾਣਗੇ। ਅਕਾਲੀ ਹਾਲੇ ਵੀ ਅਕਾਲੀ ਆਪਣੀਆਂ ਗਲਤੀਆਂ ਨੂੰ ਸੁਧਾਰ ਸਕਦੇ ਆ। ਪੋਲੀਟੀਕਲੀ ਤੁਹਾਨੂੰ ਪਤਾ ਹੀ ਆ ਕਿ ਗਲਤੀਆਂ ਹੁੰਦੀਆਂ ਨੇ, ਜਿੱਥੇ ਹੈਗੀਆਂ ਗਲਤੀਆਂ ਉੱਥੇ ਆਪਣਾ ਪਛਤਾਵਾ ਕਰੋ, ਨਵੇਂ ਸਿਰੇ ਤੋਂ ਜੋ ਅਕਾਲੀਆਂ ਦੇ ਪਹਿਲੇ ਸਿਧਾਂਤ ਸੀ ਉਹਨਾਂ ਤੇ ਵਾਪਸ ਮੁੜਿਓ। ਪਰ ਪਹਿਲੇ ਸਿਧਾਂਤਾਂ ਤਹਿਤ ਜਿਸ ਤਰ੍ਹਾਂ ਇੱਕ ਤਿਆਗ ਦੀ ਲੀਡਰਸ਼ਿਪ ਸੀਗੀ, ਉਹ ਤਿਆਗ ਵਾਲੀ ਲੀਡਰਸ਼ਿਪ ਲਿਓ, ਕਿਉਂਕਿ ਬਹੁਤ ਮੌਕੇ ਤੇ ਆਪਾਂ ਵੀ ਵੇਖਿਆ। ਮੇਰੇ ਖਿਆਲ ਦੇ ਨਾਲ ਸੰਤ ਫਤਿਹ ਸਿੰਘ ਨੇ ਜਦੋਂ 24 ਸੀਟਾਂ ਆਈਆਂ ਤੇ 25ਵਾਂ ਮੇਰੇ ਖਿਆਲ ਦੇ ਨਾਲ ਬਾਅਦ ਚ ਆਜ਼ਾਦ ਜਿੱਤਿਆ, ਢੀਂਡਸਾ ਰਲਿਆ ਸੀਗਾ, ਉਦੋਂ ਫਿਰ ਵੀ ਸੰਤ ਫਤਿਹ ਸਿੰਘ ਨੇ ਅਸਤੀਫਾ ਦਿੱਤਾ ਸੀਗਾ ਕਿ ਨਹੀਂ ਸਾਡੀ ਕਾਰਗੁਜ਼ਾਰੀ ਜਿਹੜੀ ਮਾੜੀ ਆਈ। ਉਦੋਂ ਮੇਰੇ ਖਿਆਲ ਦੇ ਨਾਲ ਸੀਟਾਂ ਵੀ 100 ਸੀਗੀਆਂ। ਤੇ ਕਹਿਣ ਦਾ ਭਾਵ ਇਹ ਹੋ ਕਿ ਉਹ ਜਿਹੜੀ ਭਾਵਨਾ ਲੀਡਰਸ਼ਿਪ ਦੇ ਵਿੱਚ ਉਹ ਤੁਹਾਨੂੰ ਦਿਖਾਉਣੀ ਪਊਗੀ, ਔਰ ਤੁਸੀਂ ਦਿਖਾਓਗੇ ਤਾਂ ਹੀ ਉਹ ਐਸੀ ਲੀਡਰਸ਼ਿਪ ਅੱਗੇ ਫਿਰ ਲੀਡ ਦੇ ਵਿੱਚ ਆਏਗੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੈਂ 2 ਸਵਾਲ ਪੁੱਛਣੇ ਆ। ਇੱਕ ਤਾਂ ਇਹ ਹੈ ਕਿ ਜਿਹੜਾ ਬੀਜੇਪੀ ਏਜੰਡਾ ਨਵਾਂ ਚਾਲੂ ਕਰ ਰਹੀ ਹੈ ਉਹਦੇ ਬਾਰੇ ਵਿੱਚ ਇਨਫੋਰਮੇਸ਼ਨ ਤੁਹਾਨੂੰ ਹੈ? ਕਿਹੜਾ ਜੀ? ਕਿਹੜਾ ਨਵਾਂ ਏਜੰਡਾ ਜੀ? ਜਿਹੜਾ ਪੰਜਾਬ ਦੇ ਖਿਲਾਫ ਜਿਸ ਤਰ੍ਹਾਂ ਉੱਥੇ ਰੇਲਵੇ ਸਟੇਸ਼ਨ ਤੇ ਉਹ ਕਮਲ ਦਾ ਫੁੱਲ ਲਗਾ ਰਹੀ ਹੈ, ਜਿਹੜੇ ਉਹਨਾਂ ਨੇ ਬੁੱਤ ਲਗਾਏ ਆ ਦਰਬਾਰ ਸਾਹਿਬ ਦੇ ਰਸਤੇ ਵਿੱਚ, ਉਸ ਰਸਤੇ 'ਚ ਬੁੱਤ ਨੱਚਾਂ ਦੇ ਬੁੱਤ ਨਹੀਂ ਸੀ ਲੱਗਣੇ ਚਾਹੀਦੇ। ਉਹਦੇ ਅਗੇਂਸਟ ਵਾਸਤੇ ਉੱਥੇ ਕਾਫੀ ਸਿੱਖ ਪਬਲਿਕ ਇਕੱਠੀ ਹੋਈ ਹੈ ਜੀ। ਦੂਜਾ ਸਵਾਲ ਕੀ ਹੈ? ਬੰਦ ਹੀ ਕਰਤਾ ਹੈ। ਹਾਂਜੀ, ਦੂਜਾ ਸਵਾਲ ਕੀ ਹੈ? ਦੂਜਾ ਸਵਾਲ ਹੈ ਕਿ ਬਾਦਲ ਦਾ ਕੋਈ ਇਨਫੋਰਮੇਸ਼ਨ ਦੇ ਸਕਦੇ, ਬਾਦਲ ਦਾ ਫੋਨ ਨੰਬਰ ਵਗੈਰਾ? ਉਹ ਤਾਂ ਮੈਨੂੰ ਵੀ ਨਹੀਂ ਪਤਾ, ਮੈਂ ਤਾਂ ਨਾਲੇ ਉਹਨਾਂ ਦਾ ਗਵਾਂਢੀ ਆ ਤੇ ਸਾਡੇ ਤੇ ਜਿਹੜੇ ਪਿਓ ਦਾਦੇ ਸੀ ਉਹਨਾਂ ਨੇ ਨਾਲ ਜੇਲਾਂ ਵੀ ਕੱਟਿਆ, ਮੇਰੇ ਖਿਆਲ ਨਾਲ ਉਹਨਾਂ ਨੂੰ ਵੀ ਕਦੇ ਨੰਬਰ ਨਹੀਂ ਮਿਲਿਆ ਹੋਣਾ। ਖੈਰ ਇਹ ਤੇ ਬਹੁਤ ਔਖਾ ਮੇਰੇ ਵਾਸਤੇ। ਵੈਸੇ ਬਾਦਲ ਸਾਹਿਬ ਫੋਨ ਨਹੀਂ ਰੱਖਦੇ, ਮੈਂ ਤੁਹਾਡੀ ਜਾਣਕਾਰੀ ਲਈ ਦੱਸਾਂ ਜੀ, ਫੋਨ ਨਹੀਂ ਰੱਖਦੇ। ਵੱਡੇ ਬਾਦਲ ਫੋਨ ਨਹੀਂ ਰੱਖਦੇ ਜੀ, ਉਹਨਾਂ ਦੇ ਕਰਿੰਦੇ ਹੈਗੇ ਨੇ ਬਹੁਤ ਉਹਨਾਂ ਦੇ ਫੋਨ ਚੱਕਣ ਦੇ ਲਈ, ਉਹਨਾਂ ਦੇ ਕੋਲ ਹੁੰਦਾ। ਤੇ ਜੇ ਕਿਤੇ ਮੈਂ ਲਾਗੇ ਪਾਸੇ ਗਿਆ ਤੇ ਫਿਰ ਕੋਲ ਲੈ ਲਾਂਗੇ ਉਹਨਾਂ ਦਾ ਨੰਬਰ, ਭਾਈ ਗੱਲ ਕਰਨੀ ਹੈ ਕਿਸੇ ਨੇ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ, ਪਹਿਲੀ ਗੱਲ ਤੇ ਇਹ ਹੈ ਕਿ ਬੁੱਤ ਲਾਉਣ ਵਾਲੇ ਮਾਮਲੇ 'ਚ ਜਦੋਂ ਆਪ ਦਾ ਹੀ ਪੈਸਾ ਖੋਟਾ ਹੋਵੇ ਕਿਸੇ ਨੂੰ ਕੀ ਦੋਸ਼ ਆ? ਕੋਈ ਮੈਨੂੰ ਦੱਸੋ ਕਿ RSS ਜਾਂ BJP ਕਰੇਨਾ ਤੇ ਲੱਦ ਕੇ ਲਿਆਈ ਸੀ ਉਦੋਂ ਬੁੱਤ? ਕਿਆ ਚੱਕੋ ਅਸੀਂ ਲਾਉਣੇ ਹੀ ਲਾਉਣੇ ਆ? ਕੋਈ ਆਇਆ ਸੀ ਉੱਥੇ? ਲਾਏ ਕਿਹਨਾਂ ਨੇ? ਸਾਡੇ ਲੋਕਾਂ ਨੇ, ਜਿਹੜੇ ਚੁਣੇ ਹੋਏ ਸਾਡੇ ਲੋਕ ਸੀਗੇ, ਜਿਹੜੇ ਅੱਗੇ ਲੱਗੇ ਆ, ਜਿਹੜੇ ਉੱਥੇ ਕਮੇਟੀ ਸਾਂਭਦੇ ਆ। ਤੇ ਜੇ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਇਹਨਾਂ ਨੂੰ ਗਲਤ ਕਰਾਰ ਦਿੱਤਾ ਹੀ ਆ, ਤੇ ਹੁਣ ਇਹਦੇ ਵਿੱਚ ਇਹ ਤੇ ਹੈ ਨਹੀਂ ਗਾ ਕਿ ਨਾਗਪੁਰ ਤੋਂ ਜਾ ਕੇ ਪਰਮਿਸ਼ਨ ਲਿਆਉਣੀ ਆ ਤੁਸੀਂ ਉਹਨਾਂ ਦੀ ਜਗ੍ਹਾ ਤੇ ਬੁੱਤ ਜਿਹੜੇ ਆ। ਪਹਿਲੀ ਗੱਲ ਤੇ ਬੁੱਤ ਪ੍ਰਸਤੀ ਮੈਂ ਤੇ ਮੰਨਦਾ ਹੀ ਗਲਤ ਆ ਕਿ ਜਦੋਂ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਬੁੱਤ ਪ੍ਰਸਤੀ ਹੈ ਹੀ ਨਹੀਂ ਸਿੱਖਾਂ ਦੇ ਵਿੱਚ, ਫਿਰ ਉਹਦੇ ਲਾ ਦਿਓ, ਫਲਾਣੇ ਦੇ ਲਾ ਦਿਓ, ਧਮਕਾਣੇ ਤੇ ਲਾ ਦਿਓ। ਤੁਸੀਂ ਕਹੋ ਕਿ ਹਟਾਓ ਬਾਈ, ਹਟਾ ਦਿਓ। ਦੂਜੀ ਚੀਜ਼ ਜੇ ਲਾਉਣੇ ਵੀ ਹੈ ਤਾਂ ਭਾਈ ਲਵਾ ਲਓ। ਹੁਣ ਜਦੋਂ ਅਕਾਲ ਤਖਤ ਦਾ ਜਥੇਦਾਰ ਕਹੀ ਜਾਂਦਾ, ਹੁਣ ਤਾਂ ਬਹੁਤ ਵੱਡੀ ਗੱਲ ਆ। ਜਦੋਂ ਅਕਾਲ ਤਖਤ ਦਾ ਜਥੇਦਾਰ ਕਹੀ ਜਾਂਦਾ ਫਿਰ ਸਾਨੂੰ ਕਿਤੇ ਨਾ ਕਿਤੇ ਖੜਨਾ ਵੀ ਪਊਗਾ, ਕਿਉਂਕਿ ਹੁਣ ਉਹਨਾਂ ਦੀ ਕਮੇਟੀ ਬਣੀ ਆ, ਉਹ ਜਾਣਗੇ ਕਮਿਸ਼ਨਰ ਦੇ ਕੋਲ। ਮੇਰੇ ਖਿਆਲ ਦੇ ਨਾਲ ਅੱਜ ਉਹਨਾਂ ਨੇ ਮਿਲਣੀ ਕਰਨੀ ਸੀਗੀ, ਤਾਂ ਹੋ ਸਕਦਾ ਕਮਿਸ਼ਨਰ ਨੂੰ ਕਹਿ ਕੇ ਤੇ ਉਸ ਤੋਂ ਬਾਅਦ ਆਰਡਰ ਪਾਸ ਕਰਾ ਕੇ ਉਹ ਬੁੱਤ ਜਿਹੜੇ ਹਟਾ ਵੀ ਲੈ ਜਾਣ। ਤਾਂ ਇੰਤਜ਼ਾਰ ਕਰਨਾ ਚਾਹੀਦਾ। ਪਰ ਇਸ ਮੁੱਦੇ ਦੇ ਨਾਲ ਅਸਲ ਮੁੱਦਾ ਜਿਹੜਾ PTC ਦਾ ਕੀਰਤਨ ਪ੍ਰਸਾਰਨ ਤੇ ਮੋਨੋਪਲੀ ਦਾ ਸੀਗਾ, ਉਹ ਡੁੱਬ ਗਿਆ।
ਉਹਦੇ ਤੇ ਕੋਈ ਚਰਚਾ ਨਹੀਂ ਹੋ ਰਹੀ, ਜਦਕਿ ਉਹ ਵੀ ਬਹੁਤ ਮਹੱਤਵਪੂਰਨ ਮੁੱਦਾ ਬਿਲਕੁਲ। ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਬਹੁਤ ਡਿਸਪਿਊਟਡ ਮੁੱਦਾ ਹੋਏਗਾ, ਤੁਸੀਂ ਯਾਦ ਰੱਖ ਲਿਓ ਇਸ ਚੀਜ਼ ਨੂੰ। ਔਰ ਬਾਕੀ ਜਿਹੜਾ ਉਹ ਤੁਸੀਂ ਗੱਲ ਕੀਤੀ ਆ ਰੇਲਵੇ ਸਟੇਸ਼ਨ ਦੀ, ਉਹਦੇ ਤੇ ਕਮਲ ਦਾ ਫੁੱਲ ਹਾਲੇ ਬਣਿਆ ਨਹੀਂ ਹੈ। ਉਹ ਇੱਕ ਮਾਡਲ ਇੱਕ ਵਾਇਰਲ ਹੋਇਆ, ਉਹਦੀ ਆਲੋਚਨਾ ਲੋਕਾਂ ਨੇ ਬਹੁਤ ਕੀਤੀ ਆ। ਔਰ ਮੈਂ ਦੇਖ ਰਿਹਾ ਸੀਗਾ ਕੁਝ ਹਿੰਦੂ ਜਿਹੜੇ ਵਿਦਵਾਨ ਆ ਉਹਨਾਂ ਨੇ ਵੀ ਕਿਹਾ ਕਿ ਨਹੀਂ, ਇਹ ਗੁਰੂ ਕੀ ਨਗਰੀ ਹੈ, ਇੱਥੇ ਇਸ ਤਰ੍ਹਾਂ ਦਾ ਹੀ ਇੱਕ ਜੇ ਤੁਸੀਂ ਬਣਾਉਣਾ ਹੈ ਮਾਡਲ ਤਾਂ ਉਹ ਇਸ ਤਰ੍ਹਾਂ ਦਾ ਹੀ ਬਣਾਓ ਕਿ ਜਿਹਦੇ ਵਿੱਚੋਂ ਸਿੱਖੀ ਭਾਵ ਨਜ਼ਰ ਆਵੇ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਹਰਬੰਸ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੀ। ਸਤਿ ਸ਼੍ਰੀ ਅਕਾਲ। ਜੀ ਇਹ ਪੁੱਛਦਾ ਹੈਗਾ ਕਿ ਸਰਵਰ ਸਿੰਘ ਫਲੋਰ ਉਹਦੇ ਮੁੰਡੇ ਦੇ ਖਿਲਾਫ ਈਡੀ ਨੇ ਕੇਸ ਕੀਤਾ ਹੋਇਆ ਸੀਗਾ, ਕੀ ਫੈਸਲਾ ਹੋਇਆ ਹੁਣ ਤੱਕ? ਜੀ ਹਾਂਜੀ, ਫਲੋਰ ਸਾਹਿਬ ਦੇ ਫਲੋਰ ਦੇ ਮੁੰਡੇ ਦੇ ਖਿਲਾਫ ਕਹਿੰਦੇ ਈਡੀ ਦੇ ਵੱਲੋਂ ਕੇਸ ਸੀਗਾ। ਉਹ ਚੱਲੀ ਜਾਂਦਾ ਜੀ, ਉਹਦੇ ਵਿੱਚ ਉਹਦਾ ਨਾਮ ਹੈਗਾ, ਉਹ ਚੱਲੀ ਜਾਂਦਾ। ਉਹ ਈਡੀ ਦੀ ਗੱਲ ਤਣ ਪੱਤਨ ਉਹਨਾਂ ਚਿਰ ਨਹੀਂ ਲੱਗਦੀ ਸਰ ਜਦੋਂ ਤੱਕ ਤੋਂ ਸਰਕਾਰ ਦਾ ਹੁਕਮ ਨਹੀਂ ਹੁੰਦਾ। ਉਹ ਵਿੱਚ ਵਿਚਾਲੇ ਹੀ ਹੈ। ਉਹ ਤੇ ਸਗੋਂ ਪਿੱਟਦੇ ਆ ਕਿ ਅਸੀਂ ਫਸੇ ਪਏ ਹਾਂ ਕਸੂਤੇ, ਕਿਉਂਕਿ ਉਹਨਾਂ ਦਾ ਤਾਂ ਮੇਰੇ ਖਿਆਲ ਦੇ ਨਾਲ FIR ਦੇ ਵਿੱਚ ਵੀ ਨਾ ਆ ਗਿਆ ਸੀਗਾ। ਤੇ ਕੁਛ ਹੋਰ ਵੀ ਜਿਹੜੇ ਇਹਨਾਂ ਦੇ ਖਾਸਮ ਖਾਸੀ ਅਕਾਲੀ ਲੀਡਰਾਂ ਦੇ, ਉਹ ਵੀ ਉਲਟ ਭੁਗਤਦੇ ਪਏ ਕਿ ਸਾਨੂੰ ਕਸੂਤਿਆਂ ਫਸਾ ਦਿੱਤਾ ਇਹਨਾਂ ਨੇ, ਮਤਲਬ ਕਿ ਖਰਬੂਜਿਆਂ ਵਾਲੇ ਨਿਕਲ ਗਏ ਤੇ ਛਿੱਲੜਾਂ ਵਾਲੇ ਫਸ ਗਏ। ਹੁਣ ਪਤਾ ਨਹੀਂ ਕੌਣ ਛਿੱਲੜਾਂ ਵਾਲਾ ਕੌਣ ਖਰਬੂਜਿਆਂ ਵਾਲਾ। ਤਾਂ ਈਡੀ ਵਾਲਾ ਮਾਮਲਾ ਜਿਹੜਾ ਉਹ ਉਦੋਂ ਤੱਕ ਕੀੜੀ ਵਰਗਾ ਹੀ ਬਣਿਆ ਰਹਿਣਾ ਹੈ ਜਦੋਂ ਤੱਕ ਉੱਤੋਂ ਤਾਰਾਂ ਨਹੀਂ ਆਉਂਦੀਆਂ। ਜੇ ਉਹ ਉੱਤੋਂ ਕਹਿ ਦੇਣ ਕਿ 5 ਦਿਨਾਂ 'ਚ ਇਹਦਾ ਤੁਸੀਂ ਦੁੱਧ ਦਾ ਦੁੱਧ ਕਰੋ, ਪਾਣੀ ਦਾ ਪਾਣੀ ਕਰੋ, 5 ਦਿਨਾਂ 'ਚ ਇਹਨਾਂ ਨੇ ਕਰ ਦੇਣਾ। ਤੇ ਦੂਜੇ ਪਾਸੇ ਭੋਲੇ ਹੋਰਾਂ ਨੂੰ ਤਾਂ ਸਜ਼ਾ ਹੋ ਗਈ ਆ। ਤੁਸੀਂ ਵੇਖੋ ਨਾ ਕਿ ਭੋਲੇ ਹੋਰਾਂ ਦਾ ਟ੍ਰਾਇਲ ਚੱਲ ਕੇ ਉਹਨਾਂ ਨੂੰ ਤਾਂ ਸਜ਼ਾ ਹੋ ਗਈ ਆ। ਤੇ ਜਿਹੜੇ ਇਹ ਬੰਦੇ ਸਨ, ਜਿਹੜੇ ਪੋਲੀਟੀਕਲ ਐਂਗਲ ਵਾਲੇ ਬੰਦੇ ਸੀਗੇ, ਉਹ ਇੱਧਰ ਉੱਧਰ ਤੁਰੇ ਫਿਰਦੇ ਆ ਕਿਉਂਕਿ ਦਾਅ ਫੱਬ ਜਾਂਦੇ ਆ। ਜੀ ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਸਵਾਲ ਇਹ ਸੀਗਾ ਵੀ ਸਾਡੇ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਆਜ਼ਾਦੀ ਲਈ ਫਾਂਸੀ ਚੜ੍ਹੇ, ਰਸਤੇ ਚੁੰਮੇ ਉਹਨਾਂ ਨੇ, ਤੇ ਉਹ ਦੇਸ਼ ਬਈ ਵਧੀਆ ਉਹ ਗੋਰਿਆਂ ਤੋਂ ਆਜ਼ਾਦ ਕਰਾਵਾਂਗੇ। ਪਰ ਜਿੱਦਾਂ ਤੁਸੀਂ ਕੱਲ੍ਹ ਦੱਸਿਆ ਸੀ ਖਬਰ ਵਿੱਚ ਬਈ ਉੱਥੇ ਬਾਗ ਵਿੱਚ ਬੈਠੀਆਂ ਔਰਤਾਂ ਦੀ ਲਾਠੀ ਚਾਰਜ ਕੀਤਾ ਔਰ ਉਹ ਬੇਇੱਜ਼ਤੀ ਕੀਤੀ ਗਈ। ਤੇ ਉਹ ਮਤਲਬ ਜਿੱਦਾਂ ਵੀ ਉਹਨਾਂ ਨੇ ਆਜ਼ਾਦੀ ਜਿਹੜੀ ਲਈ ਸੀ ਇੰਨੀ, ਉਹਨਾਂ ਦੀ ਆਤਮਾ 'ਚ ਕਿੰਨੀ ਦੁਖੀ ਹੁੰਦੀ ਹੋਊਗੀ। ਤੇ ਇਸ ਤਰ੍ਹਾਂ ਕਿਉਂ ਕਰ ਰਹੇ ਕਿ ਅੱਜ ਉਹ ਲੀਡਰ ਜਿਹੜੇ ਆ ਬਦਮਾਸ਼ ਲੀਡਰ ਮਤਲਬ ਸਾਡੇ ਦੇਸ਼ ਵਿੱਚ ਚਲਾਉਣਗੇ। ਤੇ ਦੂਸਰਾ ਸਵਾਲ ਇਹ ਸੀ ਕਿ ਅਸੀਂ ਅਕਾਲੀ ਪਾਰਟੀ ਇੰਨੀ ਕਮਜ਼ੋਰ ਹੋ ਗਈ ਹੈ ਕਿ ਸਾਡੇ ਸਿੱਖ ਜਿਹੜੇ ਸੀ ਹਰਿਮੰਦਰ ਸਾਹਿਬ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਏ ਸੀ, ਕਿੰਨੀ ਸਖਤਾਈ ਪਹਿਰਾ ਕਿੰਨਾ ਸੀ। ਤੇ ਅੱਜ ਇਹਨਾਂ ਨੂੰ BJP ਦੀ ਸਪੋਰਟ ਦੀ ਲੋੜ ਹੈ ਔਰ ਇਹਨੂੰ ਚੈਲੰਜ ਨਹੀਂ ਕਰ ਸਕਦੇ। ਥੈਂਕ ਯੂ। ਨਹੀਂ, ਇਹਦੇ ਵਿੱਚ ਜਿਹੜੀ ਹੈਗੀ ਆ ਨਾ ਗੱਲ ਚੈਲੰਜ ਕਰਨ ਵਾਲੀ, ਇਹਦੇ ਵਿੱਚ ਤੇ ਦੋ ਪੱਖੀ ਗੱਲ ਆ। ਇੱਕ ਤੇ ਇਹ ਆ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਡਰਦਾ ਕਿ ਅਮਿਤ ਸ਼ਾਹ ਮੇਰੇ ਨਾਲ ਬੁਰੀ ਨਾ ਕਰੇ, ਇੱਕ ਚੀਜ਼ ਤੇ ਇਹ ਹੈ। ਜਾਂ ਦੂਸਰੀ ਚੀਜ਼ ਜਿਹੜੀ ਲਾਲਚ ਪੱਖੋਂ ਕਿ ਕੇਂਦਰ ਦੀ ਵਜ਼ਾਰਤ ਚਲੋ ਹੈਗੀ ਆ, ਸਾਡੇ ਵਿਹੜੇ 'ਚ ਹੈਗੀ ਆ, ਜੋ ਵੀ ਖੁੱਸ ਗਈ ਤੇ ਪਤਾ ਨਹੀਂ ਅੱਗੇ ਕੀ ਹੋਣਾ। ਤੇ ਜੇ ਡਰ ਵਾਲੀ ਗੱਲ ਹੈ ਤਾਂ ਮੇਰੇ ਖਿਆਲ ਦੇ ਨਾਲ ਫਿਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਹੀ ਨਹੀਂ ਹੈ, ਕਿਉਂਕਿ ਅਕਾਲੀ ਡਰਦਾ ਨਹੀਂ ਕਦੇ। ਅਕਾਲੀ ਤੇ ਅਕਾਲ ਤੋਂ ਹੀ ਸਿਰਫ ਡਰਦਾ, ਬਾਕੀ ਕਿਸੇ ਤੋਂ ਨਹੀਂ ਡਰਦਾ। ਤਾਂ ਅਕਾਲੀ ਦਲ ਬਣਿਆ ਹੀ ਇਸੇ ਚੀਜ਼ ਵਾਸਤੇ ਆ। ਤੇ ਹੁਣ ਇਹਨਾਂ ਦੇ ਕੋਲ ਮੌਕਾ ਸੀਗਾ। ਤੁਸੀਂ ਦੇਖੋ ਨਾ, ਕਸ਼ਮੀਰ ਦੇ ਮੁੱਦੇ ਤੇ ਠੀਕ ਆ ਕਿ 370 ਜਿਹੜੀ ਹਟਾਉਣੀ ਠੀਕ ਹੈ, ਚਲੋ ਆਪਾਂ ਕਹਿ ਸਕਦੇ ਹਾਂ। ਔਰ ਅਕਾਲੀ ਦਲ ਦਾ ਮੇਰੇ ਖਿਆਲ ਦੇ ਨਾਲ ਪੁਰਾਣਾ ਸਟੈਂਡ ਵੀ ਰਿਹਾ, ਕਿਉਂਕਿ ਉੱਥੇ ਸਿੱਖਾਂ ਦੇ ਵੀ ਹੱਕ ਕਿਤੇ ਨਾ ਕਿਤੇ ਇਸ ਗੱਲ ਤੋਂ ਪ੍ਰਭਾਵਿਤ ਸਨ। ਔਰ 370 ਤਾਂ ਚਲੋ ਠੀਕ ਹੈ, ਤੁਸੀਂ ਹਟਾ ਲਿਆ, ਮਨਸੂਖ ਕਰ ਲਿਆ। ਅੱਜ ਤੱਕ ਇਹ ਸਹੀ ਸਾਬਤ ਨਹੀਂ ਹੋਇਆ ਕਿ ਉਹ ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ। ਸੁਪਰੀਮ ਕੋਰਟ 'ਚ ਮਾਮਲਾ ਪੈਂਡਿੰਗ ਹੈ। ਸੁਪਰੀਮ ਕੋਰਟ ਤੇ ਵੀ ਕਈ ਵਾਰ ਬਹੁਤ ਸਵਾਲ ਖੜੇ ਹੁੰਦੇ ਆ, ਬਹੁਤ ਸਵਾਲ ਖੜੇ ਹੁੰਦੇ ਇਹਨਾਂ ਚੀਜ਼ਾਂ ਨੂੰ ਲੈ ਕੇ। ਦੂਜੀ ਚੀਜ਼ ਇਹ ਆ ਕਿ ਜਿਸ ਤਰੀਕੇ ਨਾਲ ਉੱਥੇ ਨੂੜ ਕੇ ਰੱਖ ਦਿੱਤਾ 70-80 ਲੱਖ ਆਵਾਮ ਨੂੰ, 70-80 ਲੱਖ ਘੱਟ ਗਿਣਤੀਆਂ ਨੂੰ। ਹੁਣ ਇੱਕ ਪਾਸੇ ਤੇ ਮੁਸਲਮਾਨਾਂ ਵਾਸਤੇ ਸੁਖਬੀਰ ਸਿੰਘ ਬਾਦਲ ਹੋਰੀ ਤਰਲੋ ਮੱਛੀ ਹੁੰਦੇ ਪਏ ਆ ਕਿ ਇਨਕਲੂਡ ਕਰੋ, ਤੁਸੀਂ ਉਹਨਾਂ ਨੂੰ ਡਿਕਲੂਡ ਕਾਹਤੋਂ ਕੀਤਾ। ਦੂਸਰੇ ਪਾਸੇ ਜਿਹੜੇ 70-80 ਲੱਖ ਨੂੜ ਕੇ ਬਿਠਾਏ ਆ ਉਹ ਵੀ ਤਾਂ ਘੱਟ ਗਿਣਤੀ 'ਚ ਹੈ ਨਾ, ਉਹਨਾਂ ਦੀ ਗੱਲ ਨਹੀਂ ਕਰ ਰਿਹਾ ਅਕਾਲੀ। ਤਾਂ ਉਹਨਾਂ ਕੋਲ ਮੌਕਾ ਸੀਗਾ, ਉਹਨਾਂ ਨੇ ਮੌਕਾ ਸੰਭਾਲਿਆ ਨਹੀਂ ਹੈ। ਤੇ ਜੇ ਹਾਲੇ ਵੀ ਸੰਭਾਲ ਲੈਣ, ਮੇਰੇ ਖਿਆਲ ਦੇ ਨਾਲ ਡਰ ਦੂਰ ਕੱਢ ਕੇ ਕੁਛ ਨਹੀਂ ਹੁੰਦਾ। ਇਹ ਫਾਇਦੇ 'ਚ ਹੀ ਰਹਿਣਗੇ, ਘੱਟੋ ਘੱਟ ਪੰਜਾਬ 'ਚ ਫਾਇਦੇ 'ਚ ਰਹਿਣਗੇ। ਤੇ ਦਿੱਲੀ ਕਦੇ ਇਹਨਾਂ ਤੋਂ ਜਿੱਤੀ ਨਹੀਂ ਜਾਣੀ,
ਹਰਿਆਣੇ 'ਚ ਕਦੇ ਸਰਕਾਰ ਬਣਾ ਨਹੀਂ ਸਕਦੇ। ਇਹ ਸੱਚ ਹੈ, ਹਕੀਕਤ ਆ। ਤਾਂ ਪੰਜਾਬ ਬਚਾ ਲੈਣਾ ਚਾਹੀਦਾ। ਔਰ ਦੂਜੀ ਗੱਲ ਜਿਹੜੀ ਤੁਸੀਂ ਕਹੀ ਸੀ ਮੇਰੇ ਖਿਆਲ ਦੇ ਨਾਲ ਆਜ਼ਾਦੀ ਲਈ ਨਹੀਂ, ਆਜ਼ਾਦੀ ਔਰਤਾਂ ਵਾਲੇ ਦੇਖੋ, ਔਰਤਾਂ ਦੇ ਨਾਲ ਜੋ ਹੋ ਰਿਹਾ ਜਾਂ ਜਿਹੜੇ ਸੰਘਰਸ਼ਕਾਰੀ ਆ, ਪ੍ਰਦਰਸ਼ਨਕਾਰੀ ਆ, ਜੋ ਉਹਨਾਂ ਦੇ ਨਾਲ ਹੋ ਰਿਹਾ, ਉਹ ਦਮਨ ਚੱਕਰ ਹੈ। ਔਰ ਐਸਾ ਦਮਨ ਚੱਕਰ ਆ ਜਿਹਦਾ ਅੱਜ ਸਾਨੂੰ ਕੌਮਾਂਤਰੀ ਮੰਚਾਂ ਤੇ ਜਵਾਬ ਮਿਲ ਰਿਹਾ। ਹੁਣ ਇਹ ਤੇ ਉਹਨਾਂ ਲੋਕਾਂ, ਜਿਹੜੇ ਲੋਕ ਪ੍ਰਦਰਸ਼ਨ ਕਰਦੇ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ, ਨਾ ਡਾਂਗਾਂ ਦੀ ਕਰਦੇ ਆ, ਨਾ ਇਹਨਾਂ ਦੀਆਂ ਗਾਲਾਂ ਦੀ ਕਰਦੇ, ਨਾ ਪਰਚਿਆਂ ਦੀ ਕਰਦੇ ਆ। ਉਹ ਲੜ ਕਿਹਦੇ ਲਈ ਰਹੇ ਆ? ਉਹ ਮੁਸਲਮਾਨਾਂ ਲਈ ਨਹੀਂ ਲੜ ਰਹੇ, ਉਹ ਹਿੰਦੂਆਂ ਲਈ ਨਹੀਂ ਲੜ ਰਹੇ, ਉਹ ਸਿੱਖਾਂ ਲਈ ਨਹੀਂ ਲੜ ਰਹੇ, ਉਹ ਇਸ ਦੇਸ਼ ਦੇ ਭਲੇ ਵਾਸਤੇ ਹੀ ਲੜ ਰਹੇ ਆ। ਜੇ ਆਪਾਂ ਦੇਖੀਏ ਜੀ, ਤਾਂ ਉਹ ਬੰਦਿਆਂ ਨੂੰ ਇਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਹੈ। ਬਟ ਜੋ ਲੋਕ ਉਹਨਾਂ ਦੇ ਪੈਂਦੀਆਂ ਤੇ ਖੁਸ਼ ਹੁੰਦੇ ਆ, ਉਹਨਾਂ ਦੇ ਖਾਨੇ 'ਚ ਪੈਣ ਦਾ ਜ਼ਿਆਦਾ ਇਸ ਗੱਲ ਦਾ ਫਿਕਰ ਆ ਕਿ ਉਹਨਾਂ ਦੇ ਖਾਨੇ 'ਚ ਕਿਉਂ ਨਹੀਂ ਪੈ ਰਹੀ। ਕਿਉਂਕਿ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਮਾਰ ਪੈਂਦੀ ਆ, ਇੱਕ ਕਿ ਹਿੰਦੂ ਮੁਸਲਿਮ ਦਾ ਮੁੱਦਾ ਬਣਾ ਦਿੱਤਾ ਜਾਂਦਾ। ਜਿੱਦਾਂ ਹੁਣ ਤੁਸੀਂ ਦੇਖੋਗੇ ਉਹਨੇ ਬਿਆਨ ਪੜ੍ਹੇ ਨਹੀਂ ਜਾਂਦੇ, ਆਪਣੇ ਕੋਲ ਸਮਾਂ ਸੀਮਤ ਹੁੰਦਾ ਕਿ ਕਿਸ ਤਰ੍ਹਾਂ ਉਹ ਮੁਸਲਮਾਨਾਂ ਦਾ ਮਾਮਲਾ ਬਣਾਇਆ ਜਾ ਰਿਹਾ ਕਿ ਮੁਸਲਮਾਨ ਹੀ ਕਰ ਰਹੇ ਆ ਮੁਖਾਲਫਤ। ਉਹ ਪੱਖ ਕਿਹਦਾ ਪੂਰ ਰਹੇ ਆ? ਜਿਹੜੇ ਪਾਕਿਸਤਾਨ ਦੇ ਵਿਚਲੇ ਮੁਸਲਮਾਨ ਆ। ਮਤਲਬ ਕਿ ਇੱਥੇ ਕਤਾਰਬੰਦੀ, ਇਹਨੂੰ ਆਂਦੇ ਆ ਪੋਲਰਾਈਜੇਸ਼ਨ। ਤਾਂ ਉਹਦੇ ਨਾਲ ਕੀ ਹੋਇਆ ਕਿ ਇੱਕ ਤਬਕਾ ਜਿਹੜਾ ਇਹਨਾਂ ਦੀ ਸਾਈਡ ਖੜਦਾ ਉਹ ਖੁਸ਼ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ। ਹੁਣ ਇਹਨਾਂ ਨੂੰ ਪਤਾ ਕਿ ਇਹਦੀ ਜਿਹੜੀ ਸੰਤੁਸ਼ਟੀ ਆ, ਹਿੰਦੂ ਵੋਟ ਬੈਂਕ ਦੀ ਜਿਹੜੀ ਗੋਲਬੰਦੀ ਆ, ਉਹੀ ਸਾਡੀ ਸਫਲਤਾ ਹੈ। 35%, 32%, 34% ਅਸੀਂ ਵੋਟਾਂ ਲੈਣੀਆਂ, ਉਸ ਤੋਂ ਬਾਅਦ ਦੇਸ਼ ਜਾਵੇ ਢੱਠੇ ਖੂਹ 'ਚ। ਸੋ ਆਹ ਖੇਡ ਆ। ਇਹ ਖੇਡ ਜਦੋਂ ਬਹੁਤ ਸਾਰੇ ਲੋਕ ਸਮਝ ਗਏ, ਜਿਹੜੇ ਸਮਝਣਾ ਨਹੀਂ ਚਾਹੁੰਦੇ ਜਾਂ ਉਹਨਾਂ ਦੇ ਸਮਝ ਪੈ ਨਹੀਂ ਰਹੀ, ਤਾਂ ਮਾਮਲਾ ਠੀਕ ਹੋ ਜਾਊਗਾ। ਬਾਕੀ ਜਿਹੜਾ ਬੰਦਾ ਘਰ ਛੱਡ ਕੇ ਸੰਘਰਸ਼ ਦੇ ਵਿੱਚ ਹੀ ਉਤਰ ਗਿਆ ਨਾ ਸਰ, ਤਾਂ ਉਹਨੂੰ ਨਹੀਂ ਫਿਕਰ ਹੁੰਦੀ ਕਿ ਉਹਨੂੰ ਡਾਂਗਾ ਪੈ ਰਹੀਆਂ ਜਾਂ ਪਰਚੇ ਹੋ ਰਹੇ ਆ। ਇਹ ਮੇਰੇ ਵਰਗੇ ਨੂੰ ਡਰ ਹੁੰਦਾ ਕਿ ਮੇਰੇ ਬੱਚੇ ਆ ਯਾਰ, ਉਹ ਕੀ ਕਰਨਗੇ, ਫਲਾਂ ਟਮਕਾ। ਜਿਹੜਾ ਤੁਰ ਪਿਆ ਨਾ ਸੰਘਰਸ਼ਾਂ ਨੂੰ, ਉਹਨੂੰ ਕੋਈ ਫਿਕਰ ਨਹੀਂ ਹੁੰਦਾ। ਜੀ, ਅਗਲੇ ਕਾਲਰ ਆਪਣੇ ਜੁੜੇ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਮਿੰਟੂ ਜੀ ਪੁੱਛਣਾ ਸੀਗਾ, ਦਵਿੰਦਰਪਾਲ ਸਿੰਘ ਜੀ ਭੁੱਲਰ ਤੇ ਜਿਹੜੇ ਸ਼ਹੀਦ ਆਪਣੇ ਸਾਰੇ ਬੰਦੀ ਸਿੰਘ ਛੱਡਨੇ ਸੀ, ਉਹਨਾਂ ਬਾਰੇ ਦੱਸਿਓ ਮਾੜਾ ਜਿਹਾ। ਤੇ ਕੋਈ ਬਗੀਚਾ ਸਿੰਘ ਦੇ ਬਾਰੇ ਵੀ ਤੁਹਾਡੇ ਕੋਲ ਕੋਈ ਖਬਰ ਹੈਗੀ ਹੈ ਤੇ ਜ਼ਰੂਰ ਦੱਸਿਓ ਜੀ। ਨਹੀਂ, ਮੇਰੇ ਕੋਲ ਨਹੀਂ ਹਾਲ ਫਿਲਹਾਲ ਬਗੀਚਾ ਸਿੰਘ ਬਾਰੇ, ਤੇ ਨਾ ਹੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਈ ਆ, ਕਿਉਂਕਿ ਉਹ ਚੈਲੰਜ ਹੋ ਗਈ ਸੀਗੀ, ਤੁਹਾਨੂੰ ਯਾਦ ਹੋਣਾ ਹੈ। ਉਹ ਚੈਲੰਜ ਹੋ ਗਈ ਸੀ। ਇਹਨਾਂ ਦੇ ਵਿੱਚੋਂ ਜਿਹੜੀ ਉਹ ਸੂਚੀ ਇਹਨਾਂ ਨੇ ਜਾਰੀ ਕੀਤੀ ਸੀ, ਉਹ 2 ਕੁ ਬੰਦੇ ਰਿਹਾ ਹੋਏ ਮੇਰੇ ਖਿਆਲ ਦੇ ਨਾਲ। ਉਹ ਵੀ ਇੱਕ ਅੱਡ ਮਰਡਰ ਦੇ ਮਾਮਲੇ ਦੇ ਵਿੱਚ ਸੀਗੇ, ਬਾਅਦ ਦੇ ਵਿੱਚ ਉਹਨਾਂ ਨੂੰ ਜੋੜਿਆ ਗਿਆ ਸੀਗਾ ਉਹ ਸੁਰੰਗ ਪੁੱਟਣ ਵਾਲੇ ਮਾਮਲੇ 'ਚ। ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੇ 2 ਮਾਮਲੇ ਸੀ, ਜੇ ਮੈਂ ਗਲਤ ਨਾ ਹੋਵਾਂ ਤਾਂ। ਉਹਨਾਂ ਦੀ ਰਿਹਾਈ ਜ਼ਰੂਰ ਹੋਈ ਆ, ਬਾਕੀ ਇਹਨਾਂ 'ਚੋਂ ਕਿਸੇ ਦੀ ਰਿਹਾਈ ਨਹੀਂ ਹੋਈ। ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਮਾਫੀ ਸੀਗੀ, ਉਹਨੂੰ ਚੈਲੰਜ ਕਰ ਦਿੱਤਾ ਸੀਗਾ ਮਨਿੰਦਰਜੀਤ ਸਿੰਘ ਬਿੱਟਾ ਨੇ ਸੁਪਰੀਮ ਕੋਰਟ 'ਚ ਮੇਰੇ ਖਿਆਲ ਨਾਲ। ਜੀ, ਅਗਲੇ ਕਾਲਰ ਨੇ ਗੁਰਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ, ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਦਿੱਲੀ ਵੱਲ ਝਾਤੀ ਮਾਰਿਓ, ਭਲਾ ਕੀ ਹੋਣ ਜਾ ਰਿਹਾ ਉਧਰ ਨੂੰ ਇਲੈਕਸ਼ਨ 'ਚ? ਉਧਰ ਬਹੁਤ ਕੁਝ ਹੋਏਗਾ, ਵੇਂਦੇ ਰਹੋ ਤੁਸੀਂ, ਉੱਥੇ ਬਹੁਤ ਕੁਝ ਹੋਏਗਾ। ਉਹ ਵੀ ਮੁੱਦਾ ਬਣਾ ਦੇਣਾ, ਕਿਉਂਕਿ ਇਸ ਤਰ੍ਹਾਂ ਹੀ ਲੱਗਦਾ ਕਿ ਜੰਗ ਜਿਹੜੀ ਉਹ ਕੇਜਰੀਵਾਲ ਮੋਦੀ ਨਹੀਂ, ਏਦਾਂ ਹੋ ਰਿਹਾ ਜਿਵੇਂ ਕੇਜਰੀਵਾਲ ਬਣਾ ਪਾਕਿਸਤਾਨ ਲੜ ਰਿਹਾ ਹੋਵੇ। ਉਹ ਪਾਕਿਸਤਾਨ ਦੀ ਜੰਗ ਬਣਾਈ ਜਾ ਰਹੀ ਹੈ। ਤਾਂ ਉੱਥੇ ਬਹੁਤ ਕੁਝ ਹੋਏਗਾ, ਬਹੁਤ ਕੁਝ ਕੀਤਾ ਜਾਊਗਾ, ਪਰ ਮੈਨੂੰ ਨਹੀਂ ਲੱਗਦਾ ਕਿ ਏਡੀ ਛੇਤੀ ਉਹ ਹਿੱਲ ਜਾਣਗੇ ਆਮ ਆਦਮੀ ਪਾਰਟੀ ਵਾਲੇ। ਔਰ ਕਿਉਂਕਿ ਉਹਦੇ ਵਿੱਚ ਦੇਖੋ, ਜੇ ਤਾਂ ਕੋਈ ਉਸ ਤਰ੍ਹਾਂ ਦੀ ਵੋਟਰ ਤਬੀਅਤ ਰੱਖਦਾ ਹੋਵੇ ਫਿਰ ਤਾਂ ਆਪਾਂ ਕਹਿ ਦਈਏ, ਕਿਉਂਕਿ ਦਿੱਲੀ ਦਾ ਵੋਟਰ ਬੜਾ ਜਾਗਰੂਕ ਆ। ਤੁਸੀਂ ਵੇਖੋਗੇ ਕੱਟੜ ਬੰਦੇ, ਮੈਂ ਇੱਕ ਦਿਨ ਪੰਡਤ ਜੀ ਨੂੰ ਇੱਕ ਨੂੰ ਸੁਣਦਾ ਪਿਆ ਸੀਗਾ, ਉਹ ਐਸੇ ਪੰਡਤ ਜੀ ਨਹੀਂ ਸੀਗੇ ਜਿੱਦਾਂ ਆਪਾਂ ਕਰਦੇ ਕਿ ਬਸ ਆਪਣੀਆਂ ਗੱਲਾਂ ਮਾਰੀਆਂ ਤੇ ਚਲੇ ਗਏ। ਉਹ ਮੁੰਡਾ ਸੀਗਾ, ਪੰਡਤ ਸੀਗਾ, ਪੇਸ਼ੇ ਤੋਂ ਕਲਾਕਾਰ ਸੀਗਾ। ਉਸ ਬੰਦੇ ਨੇ ਜਿਹੜੀਆਂ ਗੱਲਾਂ ਕੀਤੀਆਂ, ਕਹਿੰਦਾ ਮੈਂ ਸਪੋਰਟਰ ਹਾਂ RSS ਦਾ, ਮੈਂ ਕੱਟੜ ਸਪੋਰਟਰ ਹੈ ਭਾਰਤੀ ਜਨਤਾ ਪਾਰਟੀ ਦਾ, ਦੱਸੋ ਪਰ ਮੇਰੀ ਵੋਟ ਜਿਹੜੀ ਮੈਂ ਕੇਜਰੀਵਾਲ ਨੂੰ ਪਾਉਂਦੀ ਹਾਂ। ਕਹਿੰਦਾ ਮੈਂ ਕੀ ਲੈਣਾ, ਮੇਰੀ ਵਿਚਾਰਧਾਰਾ ਮੇਰੀ ਜਗ੍ਹਾ ਹੈ, ਪਰ ਮੈਂ ਜਿਹੜਾ ਆਪਣਾ ਸਰਵਿਸ ਪ੍ਰੋਵਾਈਡਰ ਚੁਣਨਾ ਉਹ ਤਾਂ ਮੈਨੂੰ ਜਿਹੜਾ ਚੰਗਾ ਲੱਗੂਗਾ, ਜਿਹੜੀ ਮਰਜ਼ੀ ਟੈਲੀਕਾਮ ਕੰਪਨੀ ਮੈਨੂੰ ਵਧੀਆ ਸੁਵਿਧਾ ਦਿੰਦੀ ਆ, ਵਧੀਆ ਸਰਵਿਸ ਦਿੰਦੀ, ਮੈਂ ਤਾਂ ਉਹਦੇ ਕੋਲ ਜਾਊਂ। ਹਾਂ, ਮੈਂ ਕਿਸ ਧਰਮ ਨੂੰ ਮੰਨਦਾ, ਮੈਂ ਕਿਸ ਵਿਚਾਰਧਾਰਾ ਨੂੰ ਮੰਨਦਾ, ਉਹ ਮੇਰੇ ਤੇ ਛੱਡ ਦਿਓ।
ਤਾਂ ਜਦੋਂ ਵੋਟਰ ਇੰਨੀ ਡੂੰਘੀ ਸੋਚ ਰੱਖਦਾ ਸਰ, ਤੁਸੀਂ ਉੱਥੇ ਇਸ ਤਰ੍ਹਾਂ ਰਾਸ਼ਟਰੀ ਮੁੱਦੇ ਜਿਹੜੇ ਆ ਉਹ ਏਡੀ ਛੇਤੀ ਲੋਕਾਂ ਦੀ ਜ਼ਿਹਨ ਦੇ ਵਿੱਚ ਮਰ ਨਹੀਂ ਸਕਦੇ। ਤਾਂ ਰਾਸ਼ਟਰੀ ਮੁੱਦੇ ਬਨਾਮ ਦਿੱਲੀ ਦਾ ਕੰਮ, ਇਹ ਦੋਵੇਂ ਲੜ ਰਹੇ, ਜਿੱਤੇ ਭਾਵੇਂ ਕੋਈ ਵੀ, ਪਰ ਆਮ ਆਦਮੀ ਪਾਰਟੀ ਨੂੰ ਮੰਨਣਾ ਪਊਗਾ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਤੇ ਇੱਕ ਥੋੜੀ ਜਿਹੀ ਮੱਤ ਵੀ ਲਈ ਆ, ਜਿਵੇਂ ਅੱਗੇ ਐਵੇਂ ਉਖਲੀ 'ਚ ਸਿਰ ਫਸਾ ਲੈਂਦੇ ਸੀ, ਉਹਨਾਂ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਥਾਂ ਤੇ ਇੱਕੋ ਇੱਕ ਫੋਕਸ ਰੱਖਿਆ ਕਿ ਅਸੀਂ ਜੋ ਕੀਤਾ ਉਹ ਤੁਹਾਡੀ ਕਚਹਿਰੀ ਦੇ ਵਿੱਚ ਆ, ਹਾਂ ਜੇ ਮੌਕਾ ਦੁਬਾਰਾ ਦੇਵੋਗੇ ਜੋ ਅਸੀਂ ਨਹੀਂ ਕਰ ਸਕੇ ਉਹ ਕਰਕੇ ਦਿਖਾ ਦਿਆਂਗੇ। ਜੀ ਜੀ ਜੀ, ਅਗਲੇ ਕਾਲਰ ਨੇ ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸੁਖਦੇਵ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਗੱਲ ਕਰਦਾ ਸੀ, ਇਹ ਕਹਿੰਦੇ ਸੀ ਵੀ ਉਹ ਸਟਾਰਟ ਦੀ ਗੱਲ ਹੈਗੀ ਹੈ ਜਦੋਂ ਉਹਨੇ ਸੰਤ ਫਤਿਹ ਸਿੰਘ ਨੇ ਰਿਜ਼ਾਈਨ ਕੀਤਾ ਸੀ, ਪਰ ਗਵਰਨਮੈਂਟ ਅਕਾਲੀ ਬਣਾ ਗਏ ਸੀ ਉਦੋਂ ਵੀ। ਲਛਮਣ ਸਿੰਘ ਗਿੱਲ ਵਰਗੇ ਉੱਥੇ ਮਰਦੇ ਮਜਾਦ ਬੰਦੇ ਸੀ ਜੀ, ਤੇ ਉਹਨਾਂ ਨੇ 48 ਬੰਦੇ ਸੀ, ਕਾਂਗਰਸ ਤੇ ਗਿਆਨ ਸਿੰਘ ਰਾਲੇ ਵਾਲਾ ਲੀਡਰ ਸੀ, ਪਰ ਫਿਰ ਵੀ ਇਹ ਉਹਨਾਂ ਤੋਂ 5 ਬੰਦੇ ਨਹੀਂ ਟੁੱਟੇ, ਇਹ ਬੰਦੇ ਜਾਣੀ ਗਵਰਨਮੈਂਟ ਬਣਾ ਗਏ ਸੀ। ਉਸ ਤੋਂ ਬਾਅਦ ਤਾਂ ਲੰਬੀ ਹਿਸਟਰੀ ਆ, ਉਹ 9 ਮਹੀਨੇ ਇਹਨਾਂ ਦੇ ਮਗਰ ਘੋੜੇ ਦੜਾਉਂਦਾ ਰਿਹਾ, ਇਹੋ ਜਿਹੇ ਕੰਮ ਕਰ ਗਿਆ, ਉਹਦਾ ਹਿਸਟਰੀ 'ਚ ਨਾ ਕਰ ਗਿਆ। ਜਦੋਂ ਇੰਦਰਾ ਨੇ ਸੱਦੀ ਸੀ ਨਾ ਮੀਟਿੰਗ ਉੱਥੇ ਦਿੱਲੀ 'ਚ ਵੀ ਕਣਕ ਦੇ ਭਾਅ ਬੰਨਣੇ ਆ ਸਾਰੇ ਮੁੱਖ ਮੰਤਰੀਆਂ ਦੀ, ਤੇ ਉਹ ਪੁੱਛਦੀ ਸੀ ਰਾਜਸਥਾਨ, ਆਪਣਾ ਹਿਮਾਚਲ, ਹੋਰ ਦੂਜਿਆਂ ਨੂੰ, ਦੂਜੇ ਸੂਬੇ, ਉਹ ਕਹਿੰਦਾ ਬੀਬੀ ਜੀ ਇਹ ਕੀ ਬਕਵਾਸ ਹੈ, ਕਹਿੰਦਾ ਤੁਸੀਂ ਮੰਗਤੇ ਹੋ ਤਾਂ ਭਾਅ ਪੁੱਛਦੇ ਹੋ ਕਣਕ ਦਾ, ਮੇਥੋਂ ਪੁੱਛੋ, ਹਰਿਆਣੇ ਤੋਂ ਪੁੱਛੋ, ਰਾਜਸਥਾਨ ਤੋਂ ਪੁੱਛੋ, ਜਿਹੜੇ ਅਸੀਂ ਮਿਹਨਤ ਕਰਕੇ ਕਣਕ ਪੈਦਾ ਕਰਦਾ ਕਿਸਾਨ। ਤੇ ਉਹ ਕਹਿ ਕੇ ਨਾ ਇੰਨੀ ਗੱਲ ਤੇ ਆਪਣਾ ਨਿਕਲਿਆ ਆਇਆ ਸੀ ਮੀਟਿੰਗ 'ਚੋਂ। ਤੇ ਇਹੋ ਜਿਹੇ ਬੰਦੇ ਚਾਹੀਦੇ ਵੈਸੇ, ਸੁਖਬੀਰ ਵਰਗਿਆਂ ਨੇ, ਇਹਨਾਂ ਨੇ ਕੀ ਕਰਨਾ, ਇਹ ਤਾਂ ਥੱਲੇ ਲੱਗ ਗਏ ਆ, ਹੁਣ ਜੁੱਤੀਆਂ ਇਹਨਾਂ ਦੇ ਵੱਜੀ ਜਾਣੀਆਂ, ਦੇਖਿਓ ਤੁਸੀਂ ਕੀ ਹਾਲ ਹੁੰਦਾ ਇਹਨਾਂ ਦਾ। ਇੱਕ ਗੱਲ ਦੱਸਿਓ, ਗਿਆਨ ਸਿੰਘ ਰਾੜਿਆ ਵਾਲਾ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਪਟਿਆਲੇ ਵਾਲੇ, ਇਹ ਰਾਜਵੜ ਸ਼ਾਹੀ ਵਾਲੇ, ਇਹਨਾਂ ਦਾ ਹੀ ਸੀਗਾ ਨਾ ਰਿਸ਼ਤੇਦਾਰ ਕੋਈ? ਹਾਂਜੀ, ਗਿਆਨ ਸਿੰਘ ਰਾੜਿਆ ਵਾਲਾ, ਹਾਂਜੀ, ਨਰਲੇਵ ਕੌਰ ਦਾ ਫਾਦਰ ਜੀ ਜੀ, ਜਿਹੜੀ ਨਰਲੇਵ ਕੌਰ ਸੀ ਨਾ ਉੱਥੇ ਆਪਣੇ ਦਿੱਲੀ 'ਚ, ਉਹ ਵੀ ਆਪਦੇ ਸਹੁਰਾ ਸਾਹਿਬ ਸਰਦਾਰ ਬਹਾਦਰ ਪਤਾ ਨਹੀਂ ਕਿਹੜੇ ਦੇ ਖਿਲਾਫ ਲੜੀ ਸੀ, ਉਦੋਂ ਜਿੱਤ ਗਈ ਸੀ, ਉਹ ਕਾਂਗਰਸ ਸਪੋਰਟ ਕਰਦੀ ਸੀ, ਉਹਨੇ ਦਿੱਲੀ ਸੀਸ ਗਾਈ। ਜੀ ਜੀ ਜੀ, ਠੀਕ ਹੈ ਜੀ। ਹਾਂਜੀ, ਤੇ ਇਹ ਉਹ 9 ਮਹੀਨੇ ਕਾਂਗਰਸ ਦੀ ਸਪੋਰਟ ਤੇ ਉਹ ਪੰਜਾਬ ਦੇ ਵਿੱਚ ਆਪਦਾ ਇਤਿਹਾਸ ਬਣਾ ਗਿਆ ਲਛਮਣ ਸਿੰਘ ਗਿੱਲ। ਤੇ ਜੇ ਕਿਤੇ ਉਹਨੂੰ ਵੀ ਉਹ ਕਾਂਗਰਸ ਨੂੰ ਸਟੇਜ ਤੇ ਗਾਲਾਂ ਕੱਢਦਾ ਹੁੰਦਾ ਸੀ, ਕਹਿੰਦਾ, ਤੇ ਜਿੰਨੇ ਹੀ ਤਾਂ ਉਹਨੇ 2-3 ਸਾਲ ਹੋਰ ਕੱਢ ਜਾਣੇ ਸੀ ਤੇ ਪੰਜਾਬ ਨੂੰ ਉਹਨਾਂ ਨੇ ਐਡਾ ਖੁਸ਼ਹਾਲ ਕਰ ਦੇਣਾ ਸੀ। ਤੇ ਉਹੋ ਜਿਹਾ ਬੰਦਾ ਚਾਹੀਦਾ। ਇਹ ਤਾਂ ਹੁਣ ਦੇਖੋ ਵੀ ਇੰਨਾ ਤਾਂ ਬੇਸ਼ਰਮੀ ਵਾਲੀ ਹੱਦ ਹੀ ਹੋ ਗਈ ਹੈ। ਥੈਂਕ ਯੂ ਸੁਖਦੇਵ, ਮਿਹਰਬਾਨੀ ਜੀ। ਜੀ ਜੀ, ਥੈਂਕ ਯੂ। ਇਤਿਹਾਸ ਦੇ ਬਾਰੇ ਜਾਣੂ ਕਰਾਉਣ ਦੇ ਲਈ ਥੈਂਕ ਯੂ। ਤੇ ਸਮਾਂ ਵੀ ਆਪਣਾ ਜਿਹੜਾ ਮਿੰਟੂ ਜੀ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਹੈ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਆਪਾਂ ਹੁਣ ਨਹੀਂ ਲੈ ਸਕਾਂਗੇ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਮਿਲਾਂਗੇ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300